38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਜਿਹੜੀਆਂ ਕਿ ਮੈਲਬੌਰਨ ਦੇ ਵਿੱਚ ਹੋਣ ਜਾ ਰਹੀਆਂ 3 ਤੋਂ ਲੈ ਕੇ 5 ਅਪ੍ਰੈਲ ਜਿਹੜੀ ਕਿ ਈਸਟਰ ਹੌਲੀਡੇਜ਼ ਦੇ ਵਿੱਚ ਆਉਂਦੀਆਂ ਨੇ। ਤਿਆਰੀਆਂ ਇਸ ਵਕਤ ਸਿਖਰਾਂ ਦੇ ਨੇ। ਮੈਲਬੌਰਨ ਦੇ ਜਿਹੜਾ ਸੀਬੀਟੀ ਦੇ ਨੇੜੇ ਦਾ ਇਲਾਕਾ ਪਾਰਕਵਿਲ ਆ, ਉੱਥੇ ਇਹ ਖੇਡ ਮੇਲਾ ਸਜਣ ਜਾ ਰਿਹਾ। ਇਸ ਤੋਂ ਪਹਿਲਾਂ ਕਿ ਆਪਾਂ ਅੱਜ ਦੀ ਗੱਲਬਾਤ ਦੀ ਰੂਪਰੇਖਾ ਦਈਏ, ਸਭ ਤੋਂ ਪਹਿਲਾਂ ਤਾਂ ਤੁਸੀਂ ਵੈਬਸਾਈਟ ਦੇ ਉੱਪਰ ਜਾ ਕੇ ਵੀ ਇਹਦਾ ਵੇਰਵਾ ਚੈੱਕ ਕਰ ਸਕਦੇ ਹੋ www.asgmel2026.com। ਸੋ ਇਸ ਵਾਰ ਦੀ ਕਾਲ ਮੈਲਬੌਰਨ ਨੂੰ ਲੱਗੀ ਹੈ। ਜਿਹੜੀ ਸਾਡੀ ਐਨਜ਼ੈਕ ਦੀ ਕਮੇਟੀ ਹੈ, ਰਾਸ਼ਟਰੀ ਕਮੇਟੀ ਹੈ, ਉਹ ਵੀ ਬਿਲਕੁਲ ਇਹਦੇ ਵਿੱਚ ਲੱਗੀ ਹੋਈ ਹੈ ਤੇ ਸੂਬਾਈ ਕਮੇਟੀ ਵੀ ਇਸ ਵਿੱਚ ਲੱਗੀ ਹੋ ਰਹੀ ਹੈ। ਮੰਨਿਆ ਜਾ ਰਿਹਾ ਕਿ ਇਹ ਜਿਹੜੀਆਂ ਖੇਡਾਂ ਨੇ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਇਕੱਠ ਵਾਲੀਆਂ ਖੇਡਾਂ ਤੇ ਵੱਡੇ ਪ੍ਰਬੰਧਾਂ ਵਾਲੀਆਂ ਖੇਡਾਂ ਹੋਣ ਜਾ ਰਹੀਆਂ। 17 ਵੱਖ-ਵੱਖ ਖੇਡ ਮੁਕਾਬਲੇ ਜਿਨ੍ਹਾਂ ਦੇ ਵਿੱਚ 520 ਤੋਂ ਵੱਧ ਟੀਮਾਂ ਦਾ ਇਕੱਠ ਉੱਥੇ ਕਿਆਸਿਆ ਜਾ ਰਿਹਾ। ਤਕਰੀਬਨ ਕਹਿੰਦੇ ਜੀ ਲਗਭਗ 9000 ਭਾਗੀਦਾਰ ਹੋਣਗੇ ਤੇ 1.5 ਲੱਖ ਦਾ ਉੱਥੇ ਕਹਿੰਦੇ ਵੀ ਦਰਸ਼ਕ ਪਹੁੰਚਣਗੇ, ਸੰਗਤਾਂ ਪਹੁੰਚਣਗੀਆਂ, ਪਰਿਵਾਰ ਪਹੁੰਚਣਗੇ। ਸੋ ਇਸ ਸਾਰੇ ਤਾਮਝਾਮ ਦੇ ਵਿੱਚ ਅੱਜ ਸਾਡੇ ਨਾਲ ਜਿਹੜੀ ਕਿ ਸੂਬਾਈ ਕਮੇਟੀ ਦੇ ਕਾਰਜ ਹੁੰਦੇ ਨੇ, ਉਹਨਾਂ ਦੇ ਪ੍ਰਧਾਨ ਜਗਜੀਤ ਸਿੰਘ ਚੁੱਗਾ ਜੀ ਜੁੜ ਚੁੱਕੇ ਨੇ। ਕਰਦੇ ਆ ਇਹ ਮੁੱਦਿਆਂ ਦੀ ਗੱਲਬਾਤ, ਪੁੱਛਦੇ ਆ ਕਿ ਕਿਹੋ ਜਿਹੇ ਨਿਵੇਕਲੇ ਪ੍ਰਬੰਧ ਕਰਨ ਜਾ ਰਹੇ ਨੇ ਪ੍ਰਬੰਧਕ। ਇੰਡੋ ਟੀਵੀ ਆਸਟ੍ਰੇਲੀਆ ਦੀ ਖਾਸ ਪੇਸ਼ਕਸ਼, ਮੈਂ ਹਰਜੀਤ ਲਸਾੜਾ। ਜੀ ਆਇਆਂ ਨੂੰ ਸਰ ਜੀ, ਤੁਸੀਂ ਸਮਾਂ ਕੱਢਿਆ, ਧੰਨਵਾਦ ਤੁਹਾਡਾ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਵੀ ਸਰਜੀਤ ਜੀ। ਧੰਨਵਾਦ ਇੰਡੋ ਟੀਵੀ ਦਾ, ਜਿਨ੍ਹਾਂ ਨੇ ਸਾਡਾ ਗੇਮਾਂ ਦਾ ਪੂਰਾ ਕਈ ਸਾਲਾਂ ਤੋਂ ਕਵਰੇਜ ਕਰ ਰਹੇ ਆ ਜੀ। ਤੁਸੀਂ ਕਰ ਰਹੇ, ਧੰਨਵਾਦ ਤੁਹਾਡਾ ਵੀ ਜੀ। ਬਿਲਕੁਲ ਰਵਾਇਤੀ ਸਵਾਲਾਂ ਤੋਂ ਹਟ ਕੇ ਮੈਂ ਸਵਾਲ ਕਰਨੇ ਨੇ, ਜਿਸ ਤਰ੍ਹਾਂ ਤੁਹਾਡੇ ਨਾਲ ਪਹਿਲਾਂ ਵੀ ਹਲਕੀ ਜਿਹਾ ਸੰਬੋਧਨ ਹੋਇਆ ਸੀਗਾ ਕਿ ਆਪਾਂ ਜੋ ਫੀਲਡ ਦੇ ਵਿੱਚ ਪ੍ਰੈਕਟੀਕਲ ਹੁੰਦਾ, ਕਿਉਂਕਿ ਮੈਂ ਇਹਨਾਂ ਖੇਡਾਂ ਦੇ ਨਾਲ ਤਕਰੀਬਨ ਜਦ ਆਸਟ੍ਰੇਲੀਆ 'ਚ ਆਇਆ ਉਦੋਂ ਦਾ ਜੁੜਿਆ ਹੋਇਆ। ਮੈਂ ਇਹਨਾਂ ਨੂੰ ਕਹਿ ਲਓ ਵੀ ਆਪਣੀ ਨੰਗੀ ਅੱਖ ਦੇ ਨਾਲ ਐਜ਼ ਏ ਮੀਡੀਆ ਪਰਸਨ ਵੀ ਦੇਖਦਾ ਤੇ ਖਿਡਾਰੀ ਹੋਣ ਦੇ ਨਾਤੇ ਵੀ ਦੇਖਦਾ, ਕਿਉਂਕਿ ਤੁਸੀਂ ਸੂਬਾਈ ਕਮੇਟੀ ਦੇ ਪ੍ਰਧਾਨ ਹੋ। ਠੀਕ ਹੈ ਕਿ ਉੱਪਰ ਇੱਕ ਰਾਸ਼ਟਰੀ ਕਮੇਟੀ ਵੀ ਬੈਠੀ ਹੁੰਦੀ ਆ, ਐਨਜ਼ੈਕ ਵਾਲੇ ਬੈਠੇ ਆ, ਲੇਕਿਨ ਕੰਮ ਤਾਂ ਤੁਸੀਂ ਕਰਨਾ ਨਾ, ਕਿਉਂਕਿ ਤੁਹਾਡੇ ਸ਼ਹਿਰ ਦੀ, ਕਿਉਂਕਿ ਕਹਿੰਦੇ ਹੁੰਦੇ ਨਾ ਵੀ ਇੱਜ਼ਤਦਾਰ ਤੇ ਲੱਗੀ ਹੋਈ ਆ। ਕੋਈ ਕਮੀ ਰਹਿ ਗਈ ਆ, ਤੀਸਰੇ ਦਿਨ ਤੋਂ ਬਾਅਦ ਸ਼ਾਮ ਨੂੰ ਲੰਬਾ ਆ ਜਾਣਾ ਪ੍ਰਧਾਨ ਨੂੰ ਕਿ ਪ੍ਰਧਾਨ ਜੀ ਗੱਲ ਨਹੀਂ ਬਣੀ ਹੈਗੀ। ਤੇ ਉਹ ਵੱਖਰੀ ਗੱਲ ਹੈ ਕਿ ਚਾਹੇ ਪ੍ਰਧਾਨ ਹੋਣੀ ਆਪਣੀਆਂ ਨੀਂਦਾਂ ਇੰਨੀਆਂ ਕਹਿ ਲਓ ਕਿ ਵਿਅਸਤ ਕੀਤੀਆਂ ਸੀਗੀਆਂ ਇਸ ਕੰਮਾਂ ਦੇ ਵਿੱਚ, ਲੇਕਿਨ ਐਂਡ ਦੇ ਵਿੱਚ ਫਿਰ ਵੀ ਤਾਨਾ ਸੁਣ ਕੇ ਜੀ ਉਹ ਗੱਲ ਨਹੀਂ ਬਣੀ। ਖੈਰ, ਉਹ ਗੱਲਾਂ ਦੇ ਲਾਂਭੇ ਕਿਹੜੇ ਹੋ ਜਾਂਦੇ ਨੇ ਜਾਂ ਕਿਹੜੀਆਂ ਕਮੀਆਂ ਰਹਿ ਸਕਦੀਆਂ ਨੇ, ਆਪਾਂ ਅੱਜ ਉਹਨਾਂ ਦੇ ਉੱਪਰ ਹੀ ਗੱਲ ਕਰਨੀ ਆ। ਪਹਿਲੇ ਅਹਿਮ ਮੁੱਦੇ ਦੇ ਉੱਪਰ ਆਉਣਾ, ਸਿੱਖ ਖੇਡਾਂ ਦੀ ਕਹਿੰਦੇ ਖਾਸੀਅਤ ਇਹ ਆ ਕਿ ਇਹ ਸਿਰਫ ਖੇਡਾਂ ਨਹੀਂ ਹੈਗੀਆਂ। ਜਦੋਂ ਆਪਾਂ ਕੋਈ ਵੀ ਵਰਲਡ ਲੈਵਲ ਦੇ ਉੱਪਰ ਖੇਡਾਂ ਦੀ ਗੱਲ ਕਰਦੇ ਤਾਂ ਆਪਾਂ ਕਹਿੰਦੇ ਜੀ ਉਹ ਖੇਡਾਂ ਹੀ ਨੇ, ਪਰ ਇਹ ਇੱਕ ਨਿਵੇਕਲਾ ਕਹਿ ਲਓ ਕਿ ਉਦਮ ਆ ਸਾਡੀਆਂ ਸਿੱਖ ਖੇਡਾਂ ਦਾ ਕਿ ਇਹ ਸਿਰਫ ਖੇਡਾਂ ਨਾ ਹੋ ਕੇ ਇਹਦੇ ਵਿੱਚ ਸੱਭਿਆਚਾਰ ਹੁੰਦਾ, ਸਾਡਾ ਵਿਰਸਾ ਹੁੰਦਾ, ਸਾਡੀ ਸਿੱਖੀ ਪਹਿਚਾਣ ਦਾ ਕਹਿ ਲਓ ਕਿ ਪ੍ਰਤੀਕ ਬਣੀਆਂ ਹੋਈਆਂ, ਜਿਹੜੀਆਂ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਤੋਰਦੇ ਹਾਂ। ਪਹਿਲੀ ਵਾਰ ਇਹ ਜਿਹੜੀ ਕਿ ਸੁਣਨ ਨੂੰ ਮਿਲਿਆ ਮੀਡੀਆ ਰਿਲੀਜ਼ ਦੇ ਵਿੱਚ, ਕਿਉਂਕਿ ਉਹ ਤੁਹਾਡਾ WhatsApp ਗਰੁੱਪ ਵੀ ਬਣਿਆ ਹੋਇਆ, ਉਹਦੇ ਵਿੱਚ ਵੀ ਇਨਫੋਰਮੇਸ਼ਨ ਮਿਲ ਜਾਂਦੀ ਹੈ। ਕਹਿੰਦੇ ਵੀ ਇਸ ਵਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸਮਰਪਿਤ ਸਿੱਖ ਫੌਰਮ ਵਿੱਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ। ਵੱਡਾ ਉਪਰਾਲਾ ਵੈਸੇ। ਸੋ ਇਹ ਵਿਚਾਰ ਕਦੋਂ ਹੋਂਦ ਦੇ ਵਿੱਚ ਆਇਆ ਤੇ ਇਹਨੂੰ ਤੁਸੀਂ ਮਤਲਬ ਕਿ ਕਹਿ ਲਓ ਕਿ ਇਹਨੂੰ ਕਰਨ ਜਾ ਰਹੇ ਹੋ। ਦੂਸਰੇ ਪਾਸੇ ਜਿਹੜੀਆਂ ਦੂਰ ਦੀਆਂ ਸਰਕਾਰਾਂ ਬੈਠੀਆਂ, ਉਹ ਤਾਂ ਖੈਰ ਚਲੋ ਆਪਾਂ ਉਹਨਾਂ ਮੁੱਦਿਆਂ 'ਚ ਨਹੀਂ ਜਾਂਦੇ, ਉਹ ਤਾਂ ਕਹਿੰਦੇ ਇਹ ਤਾਂ ਫਿਲਮਾਂ ਵੀ ਰੋਕ ਕੇ ਬੈਠਣੀਆਂ ਆ ਜੀ। ਹਾਂਜੀ, ਦੇਖੋ ਤੁਸੀਂ ਗੱਲ ਵਧੀਆ ਕੀਤੀ ਹੈ ਵੀ ਜਿਹੜੀਆਂ ਆਪਣੀਆਂ ਗੇਮਾਂ ਹੈਗੀਆਂ, ਇਹ ਸਿੱਖ ਗੇਮਾਂ ਸਿਰਫ ਖੇਡ ਮੇਲਾ ਨਹੀਂ ਹੈਗਾ ਜੀ। ਇਹ 'ਚ ਕਾਫੀ ਡਿਫਰੈਂਟ ਇਵੈਂਟਸ ਤੇ ਐਕਟੀਵਿਟੀਜ਼ ਹੁੰਦੀਆਂ ਤੇ ਇਹ 38ਵਾਂ ਸਾਲਾਂ ਹੁੰਦੀਆਂ ਇਹਦੀਆਂ ਗੇਮਾਂ ਦਾ ਨਾ ਮੈਲਬੌਰਨ ਦੇ ਵਿੱਚ ਜੀ। ਤੇ ਜਦੋਂ ਹਰੇਕ ਸਾਰੇ ਹੁੰਦੀਆਂ, ਜਿਹੜੀ ਕਮੇਟੀ ਉਸ ਟਾਈਮ ਦੀ ਹੁੰਦੀ ਹੈ, ਉਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਅਸੀਂ ਵਧੀਆ ਤਰੀਕੇ ਦੇ ਨਾਲ ਗੇਮਾਂ ਨੂੰ ਕਰਨਾ ਹੈਗਾ ਜੀ। ਜਿਹੜੀਆਂ ਨਵੇਂ ਵਿਚਾਰ ਆ, ਨਵੀਂ ਸੋਚ ਆ, ਉਹ ਵੀ ਆਪਾਂ ਸੋਚ ਸਮਝ ਕੇ ਆਪਾਂ ਵਿੱਚ ਲਿਆਉਣੇ ਗੇਮਾਂ ਦੇ ਵਿੱਚ ਜੀ। ਸੋ ਐਤਕੀ ਫਿਰ ਸਾਡੀ ਇਹੀ ਵਿਚਾਰ ਸੀਗਾ ਵੀ ਇਹ ਵੀ ਬਹੁਤ ਜ਼ਰੂਰੀ ਹੈਗਾ ਜੀ। ਭਾਈ ਜਸਵੰਤ ਸਿੰਘ ਖਾਲੜਾ ਦਾ ਵੀ ਆਪਾਂ ਨੂੰ ਮੈਂਸ਼ਨ ਕਰਨਾ ਜ਼ਰੂਰੀ ਬਣਦਾ, ਖਾਸ ਕਰਕੇ ਸਿੱਖ ਫੋਰਮ ਦੇ ਥਰੂ। ਉਹਨਾਂ ਨੇ ਕਾਫੀ ਕੁਰਬਾਨੀ ਦਿੱਤੀ ਹੋਈ ਆ, ਤੋਂ ਵਿਚਾਰ ਕਰਕੇ ਇਹ ਦਿੱਤਾ ਵੀ ਉਹਨਾਂ ਦੇ ਨਾਂ ਤੇ ਸਿੱਖ ਫੋਰਮ ਕੀਤਾ ਜਾਊਗਾ, ਬਲੱਡ ਕੈਂਪ ਲਾਏ ਜਾਣਗੇ। ਸੋ ਸਾਡੇ ਵੱਲੋਂ ਇਹ ਸਾਰੀ ਬੇਨਤੀ ਹੈ ਕਿ ਸਾਰੇ ਇਹ ਚੀਜ਼ ਨੂੰ ਸਪੋਰਟ ਕਰਨਗੇ ਜੀ। ਬਿਲਕੁਲ, ਖੂਨਦਾਨ ਇੱਕ ਅਜਿਹਾ ਦਾਨ ਹੈ ਵੀ ਮਾਨਵਤਾ ਦੇ ਲਈ ਇੱਕ ਬਹੁਤ ਵੱਡਾ ਉਪਰਾਲਾ ਆ। ਚਾਹੇ ਤੁਸੀਂ ਕਿਸੇ ਵਿਕਸਿਤ ਮੁਲਕ ਦੇ ਵਿੱਚ ਬੈਠੇ ਹੋ, ਲੇਕਿਨ ਖੂਨ ਤਾਂ ਫਿਰ ਖੂਨ ਹੀ ਹੈ, ਲੋੜ ਪੈ ਸਕਦੀ ਹੈ। ਤੇ ਤੁਸੀਂ ਜੇ ਇੱਕ ਸਿੱਖ ਪਲੇਟਫਾਰਮ ਦੇ ਉੱਪਰ ਇਹਨਾਂ ਗੇਮਾਂ ਦੇ ਵਿੱਚ ਇਹਦੀ ਇੱਕ ਸ਼ੁਰੂਆਤ ਕਰਦੇ ਨੇ ਤਾਂ ਮੇਰੇ ਖਿਆਲ ਇਹ ਤੋਂ ਵੱਡਾ ਉਪਰਾਲਾ ਨਹੀਂ ਹੋ ਸਕਦਾ, ਕਿਉਂਕਿ ਉੱਥੇ ਤਾਦਾਦ ਵੀ ਬਹੁਤ ਹੈ ਤੇ ਬਹੁਤ ਇਹ ਵੱਡਾ ਖੂਨਦਾਨ ਕੋਈ ਰਿਕਾਰਡ ਲੈਵਲ ਦੇ ਉੱਪਰ ਵੀ ਜਾ ਸਕਦਾ।
ਚਲੋ ਮੈਂ ਇੱਕ ਸਵਾਲ ਹੋਰ ਸਿੱਖ ਫਾਰਮ ਦੇ ਉੱਪਰ ਹੀ ਲੈ ਕੇ ਜਾਣਾ। ਮੈਨੂੰ ਹਮੇਸ਼ਾ ਮੌਕਾ ਮਿਲਦਾ ਹੈ ਜਾਂ ਟੀਵੀ ਵੱਲੋਂ ਜਾਂ ਰੇਡੀਓ ਵੱਲੋਂ ਵੀ ਕਿ ਸਿੱਖ ਫਾਰਮ ਉੱਥੇ ਆਪਣੇ ਕੈਮਰੇ ਦੀ ਅੱਖ ਨਾਲ ਕਵਰ ਕਰੀਏ ਜਾਂ ਗੱਲਾਂ ਬਾਤਾਂ ਕਰੀਏ। ਵੱਡਾ ਉਪਰਾਲਾ ਹੁੰਦਾ ਹਮੇਸ਼ਾ ਸਿੱਖ ਫਾਰਮ ਦਾ, ਪਰ ਮੈਂ ਜਿੱਦਾਂ ਪਹਿਲਾਂ ਹੀ ਗੱਲਬਾਤ ਸ਼ੁਰੂਆਤ ਵਿੱਚ ਕਿਹਾ ਸੀ, ਆਪਾਂ ਉਹਨਾਂ ਚੀਜ਼ਾਂ ਦੇ ਉੱਪਰ ਗੱਲਬਾਤ ਕਰਨੀ ਹੈ ਜਾਂ ਉਹ ਚੀਜ਼ਾਂ ਥੋੜਾ ਸਾਹਮਣੇ ਲੈ ਕੇ ਆਉਣਾ ਤਾਂ ਕਿ ਉਹ ਕਮੀ ਦੁਬਾਰਾ ਸਾਨੂੰ ਸੁਣਨ ਨੂੰ ਨਾ ਮਿਲ ਜਾਵੇ ਕਿ ਇਹ ਨਾ ਰਹਿ ਜਾਵੇ ਕਿ ਆਹ ਚੀਜ਼ ਆਪਾਂ ਨੇ ਗੌਰ ਕਿਉਂ ਨਹੀਂ ਕੀਤਾ। ਬਿਨਾਂ ਸ਼ੱਕ ਸਿੱਖ ਫਾਰਮ ਇੱਕ ਬਹੁਤ ਵੱਡਾ ਉਪਰਾਲਾ ਆ, ਬੁੱਧੀਜੀਵੀ ਉੱਥੇ ਜੁੜਦੇ ਨੇ, ਲੇਕਿਨ ਜਿੰਨੀ ਕੁ ਅਸੀਂ ਤਵੱਕੋ ਦੇਖਦੇ ਹਾਂ ਜਾਂ ਕਰਦੇ ਹਾਂ ਕੈਮਰੇ ਦੀ ਅੱਖ ਦੇ ਨਾਲ ਉੱਥੇ ਖੁਦ ਜਾ ਕੇ, ਹੋ ਸਕਦਾ ਕਿ ਇਹ ਮੇਰਾ ਵਹਿਮ ਹੋਵੇ, ਪਰ ਮੈਂ ਜਿੰਨਾ ਕੁ ਦੇਖਿਆ ਮੈਂ ਉਸ ਹਿਸਾਬ ਨਾਲ ਦੱਸਣ ਡਿਆ ਕਿ ਸਿੱਖ ਫਾਰਮ ਦੇ ਵਿੱਚ ਉਹ ਵਾਲਾ ਇਕੱਠ ਨਹੀਂ ਜੁੜਦਾ। ਜਦੋਂ ਲੋਕਾਂ ਨੂੰ ਗੱਲ ਕਰਦੀ ਕਿ ਆਜੋ ਵੀ ਸਿੱਖ ਫਾਰਮ ਸਟਾਰਟ ਹੋ ਗਈ, ਆਪਾਂ ਉੱਥੇ ਬੈਠ ਕੇ ਸੁਣੀਏ ਉਹਨਾਂ ਨੂੰ ਜਾਂ ਗੱਲਾਂ ਬਾਤਾਂ ਕਰੀਏ ਜਾਂ ਵਿਚਾਰ ਲਈਏ, ਉਹ ਕਹਿੰਦੇ ਉੱਥੇ ਕੋਈ ਖਾਸ ਗੱਲ ਕਰਦੇ ਤਾਂ ਹੈ ਨਹੀਂਗੇ। ਫਿਰ ਉਹਨਾਂ ਪੁੱਛਿਆ ਵੀ ਖਾਸ ਗੱਲ ਕਿਉਂ ਨਹੀਂ ਕਰਦੇ ਹੈਗੇ, ਮਤਲਬ ਕਿ ਤੁਸੀਂ ਜਾਓਗੇ ਤਾਂ ਪਤਾ ਲੱਗੂਗਾ। ਉਹ ਸਭ ਤੋਂ ਪਹਿਲਾਂ ਇੱਕ ਲਾਂਭਾ ਇਹ ਦਿੰਦੇ ਆ ਕਿ ਹਰ ਸਾਲ ਉੱਥੇ ਟੀਚੇ ਮਿੱਥੇ ਜਾਂਦੇ ਕਿ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ, ਅਸੀਂ ਐਂ ਕਰਾਂਗੇ। ਉਹ ਹੋਏ ਆ ਜਾਂ ਨਹੀਂ ਹੋਏ ਇਹਦਾ ਪਤਾ ਤਾਂ ਅਗਲੇ ਸਾਲ ਦੀ ਸਿੱਖ ਫਾਰਮ 'ਚ ਲੱਗਣਾ, ਤੇ ਅਗਲੇ ਸਾਲ ਜਦੋਂ ਸਿੱਖ ਫਾਰਮ ਹੁੰਦੀ ਆ, ਦੂਸਰੇ ਸ਼ਹਿਰ ਨੂੰ ਨਿਉਂਦਾ ਮਿਲਦਾ ਆ, ਉੱਥੇ ਉਹਨਾਂ ਟੀਚਿਆਂ ਦੇ ਬਾਬਤ ਕੋਈ ਗੱਲ ਨਹੀਂ ਕੀਤੀ ਜਾਂਦੀ, ਕੋਈ ਸਮੀਖਿਆ ਨਹੀਂ ਦਿੱਤੀ ਜਾਂਦੀ। ਇਹ ਬਿਲਕੁਲ ਵੀ ਭੁੱਲ ਜਾਂਦੇ ਨੇ ਕਿ ਅਸੀਂ ਉਹ ਟੀਚੇ ਮਿੱਥ ਕੇ ਉਹਨਾਂ ਨੂੰ ਕਿੰਨਾ ਕੁ ਪ੍ਰਾਪਤ ਕੀਤਾ, ਜੇ ਨਹੀਂ ਪ੍ਰਾਪਤ ਕੀਤਾ ਤਾਂ ਉਹਦੀ ਜ਼ਿੰਮੇਵਾਰੀ ਕੌਣ ਲਏਗਾ। ਕੁਝ ਕਹਿਣਾ ਚਾਹੋਗੇ ਜੀ ਇਹਦੇ ਬਾਰੇ? ਹਾਂਜੀ, ਇਹ ਡੈਫੀਨਿਟਲੀ ਤੁਸੀਂ ਜਿਹੜੇ ਇਹ ਪੁਆਇੰਟ ਰੇਜ਼ ਕੀਤੇ ਆ, ਇਹ ਸਾਡੇ ਕੋਲੇ ਆਏ ਵੀ ਹੈਗੇ ਆ। ਅਸੀਂ ਐਜ਼ ਅ ਕਮੇਟੀ ਜਦੋਂ ਕੋਈ ਵੀ ਇਵੈਂਟ ਜਾਂ ਕੋਈ ਵੀ ਐਕਟੀਵਿਟੀ ਗੇਮਾਂ ਦੀ ਹੁੰਦੀ ਨਾ, ਉਹਨੂੰ ਪੂਰਾ ਅਸੀਂ ਉਹਦਾ ਸੋਚ ਸਮਝ ਕੇ ਦੇਖਦੇ ਹਾਂ ਇਹਨੂੰ ਕਿਵੇਂ ਐਕਸੀਕਿਊਟ ਕਰਨਾ ਜੀ। ਸਾਡੀ ਕੋਸ਼ਿਸ਼ ਇਹ ਹੈਗੀ ਵੀ ਆਪਾਂ ਵਧੀਆ ਤਰੀਕੇ ਦੇ ਨਾਲ, ਪ੍ਰੋਫੈਸ਼ਨਲ ਤਰੀਕੇ ਦੇ ਨਾਲ, ਯੂਨਾਈਟਿਡ ਅਪਰੋਚ ਦੇ ਨਾਲ ਸਾਰੀ ਸੰਗਤ ਨੂੰ ਇਕੱਠੇ ਜੋੜ ਕੇ ਆਪਾਂ ਹਰੇਕ ਚੀਜ਼ ਦੇ ਵਿੱਚ ਵਿਚਾਰ ਲੈ ਕੇ ਆਪਾਂ, ਤਾਂ ਕਿ ਗੇਮਾਂ ਸਿਰਫ ਮੈਲਬਨ ਦੀਆਂ ਗੇਮਾਂ ਨਹੀਂ ਹੈਗੀਆਂ। ਚਲੋ ਸਾਡੀ ਕਮੇਟੀ ਹੈਗੀ ਮੈਲਬਨ ਦੀ, ਅਸੀਂ ਗੇਮਾਂ ਮੈਲਬਨ ਵਿੱਚ ਕਰਾ ਰਹੇ ਹਾਂ, ਤੇ ਸਾਡੀ ਕੋਸ਼ਿਸ਼ ਹੈਗੀ ਵੀ ਇਹ ਜਿਹੜਾ ਗੇਮਸ ਆ ਨਾ, ਇਹ ਹੈਗਾ ਸਟੇਲਿੰਗ ਸਿੱਖ ਗੇਮਾਂ, ਠੀਕ ਹੈ। ਇਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਇਹਨੂੰ ਫੈਲਾ ਕੇ ਰੱਖਣਾ, ਇਹਨੂੰ ਵਧਾ ਕੇ ਰੱਖਣਾ, ਇਹਨੂੰ ਪ੍ਰੋਟੈਕਟ ਕਰਕੇ ਰੱਖਣਾ ਗੇਮਾਂ ਨੂੰ। ਸੋ ਜਿਹੜੀ ਗੱਲ ਤੁਸੀਂ ਕਰ ਰਹੇ ਆ, ਹਾਂ ਡੈਫੀਨਿਟਲੀ ਸਾਨੂੰ ਇਹੀ ਸੁਣਨ ਨੂੰ ਮਿਲ ਰਿਹਾ ਵੀ ਸਿੱਖ ਫੋਰਮ ਦੇ ਵਿੱਚ ਇਕੱਠ ਨਹੀਂ ਹੁੰਦਾ ਗਾ। ਉਹਦਾ ਕੀ ਕਾਰਨ ਹੈਗਾ ਵੀ ਆਪਾਂ ਨੂੰ ਉਹਦੀ ਨਾ ਇੱਕ ਤਾਂ ਮਾਰਕੀਟਿੰਗ ਵਧੀਆ ਤਰੀਕੇ ਨਾਲ ਕਰਾਂਗੇ ਕਰੀ ਵੀ ਜਾ ਰਹੇ ਹਾਂ। ਦੂਜੀ ਗੱਲ ਹੈਗੀ ਵੀ ਸਾਡੀ ਕੋਸ਼ਿਸ਼ ਹੈਗੀ ਵੀ ਬਾਕੀ ਬਰੋਡਰ ਕਮਿਊਨਿਟੀ ਨੂੰ ਉਹਨੂੰ ਕਨੈਕਟ ਕਰੀਏ। ਸੋ ਐਤਕੀ ਜਿਹੜਾ ਸਿੱਖ ਫੋਰਮ ਦਾ ਕਨਸੈਪਟ ਆ ਉਹ ਹੈਗਾ ਸਿੱਖ ਕਨੈਕਟ ਜੀ, ਜਿਹਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾਊਗੀ। ਅਲੱਗ-ਅਲੱਗ ਐਕਟੀਵਿਟੀਜ਼ ਹੋਣਗੀਆਂ ਆਪਣੇ ਸਿੱਖ ਧਰਮ ਦੇ ਨਾਲ ਰਿਲੇਟਡ, ਜਿਹਦੇ ਨਾਲ ਹਰੇਕ ਜਨਰੇਸ਼ਨ ਮਤਲਬ ਚਾਹਵਾਨ ਹੋਣਗੀ ਵੀ ਅਸੀਂ ਇਨਵੋਲਵ ਹੋਣਾ ਹੈ ਜੀ। ਬਿਲਕੁਲ। ਸੋ ਜੀ ਹਾਂਜੀ, ਤੁਸੀਂ ਆਪਣੀ ਗੱਲ ਪੂਰੀ ਕਰ ਸਕਦੇ ਹੋ ਜੀ। ਹਾਂਜੀ, ਸੋ ਇੱਕ ਤਾਂ ਕੋਸ਼ਿਸ਼ ਸਾਡੀ ਹੈਗੀ ਵੀ ਇਹ ਚੀਜ਼ ਸਾਰੀ ਰਿਕਾਰਡ ਹੋਵੇ ਐਤਕੀ। ਸੋ ਜੋ ਵੀ ਗੱਲਬਾਤ ਹੁੰਦੀ ਹੈ, ਜੋ ਵੀ ਇਸ਼ੂ ਦੇ ਵਿਚਾਰ ਹੁੰਦੇ ਆ, ਇੱਕ ਤਾਂ ਉਹਨੂੰ ਚੰਗੀ ਤਰ੍ਹਾਂ ਦੇ ਨਾਲ ਉਹਦੀ ਸਾਮਰੀ ਬਣਾਈ ਜਾਵੇ, ਵੈਬਸਾਈਟ ਤੇ ਪੇਸ਼ ਕੀਤੀ ਜਾਵੇ, ਜਿਹੜੇ ਵੀ ਆਪਣੇ ਪ੍ਰੈਜੈਂਟੇਸ਼ਨਸ ਹੁੰਦੀਆਂ ਉਹਦੀ ਰਿਕਾਰਡਿੰਗ ਹੋਵੇ। ਸੋ ਇੱਕ ਸਪੈਸ਼ਲੀ ਇੱਕ ਅਸੀਂ ਵੈਬਸਾਈਟ ਵੀ ਤਿਆਰ ਕੀਤੀ ਹੈ ਜਿੱਥੇ ਸਾਰੀ ਇਨਫੋਰਮੇਸ਼ਨ ਲੌਗ ਹੋਊਗੀ। ਉਸ ਤੋਂ ਬਾਅਦ ਇੱਕ ਅਸੀਂ ਕਮੇਟੀ ਬਣਾਵਾਂਗੇ ਜਿਨ੍ਹਾਂ ਨੇ ਇਹ ਚੀਜ਼ਾਂ ਤੇ ਵਿਚਾਰ ਕਰਨਗੇ ਵੀ ਜਿਹੜੀਆਂ ਚੀਜ਼ਾਂ ਆਪਾਂ ਜਿੱਥੇ ਲੌਬੀ ਕਰਨੀ ਆ ਜਾਂ ਜਿਹਨੂੰ ਲਾਗੂ ਕਰਨਾ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਐਕਟੀਵੇਟ ਕਰਨਾ, ਉਹਦੇ ਵਾਸਤੇ ਵੀ ਸਾਡਾ ਵਿਚਾਰ ਚੱਲ ਰਿਹਾ। ਸੋ ਇਹ ਸਿਰਫ ਇਹ ਨਹੀਂ ਹੈਗਾ ਵੀ 3 ਦਿਨਾਂ ਬਾਅਦ ਸਿੱਖ ਫੋਰਮ ਹੋਊਗਾ ਤੇ ਆਪਾਂ ਇੰਨਾ ਕੀ ਹੋਊਗਾ। ਆਪਾਂ ਸਾਡੀ ਕੋਸ਼ਿਸ਼ ਹੈਗੀ ਵੀ ਅਗਲੇ ਸਾਲ ਤੱਕ ਤੋਂ ਬਾਅਦ ਵੀ ਕਮੇਟੀ ਬਣੂਗੀ ਜਿਨ੍ਹਾਂ ਨੇ ਇਹ ਚੀਜ਼ਾਂ ਦੇ ਗੱਲ ਵਿਚਾਰ ਹੋਰ ਡੀਟੇਲ ਚ ਕਰਨਗੇ, ਤੇ ਜਿੱਥੇ ਸਾਡੀ ਓਪਰਚੁਨਿਟੀ ਬਣਦੀ ਹੈ ਕੁਝ ਚੇਂਜ ਕਰ ਸਕਦੇ ਹਾਂ, ਜਿੱਥੇ ਦਿੱਕਤਾਂ ਪੈਂਦੀਆਂ ਆਪਣੀ ਲੋਕਲ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਨੂੰ ਉਹਨਾਂ ਦਾ ਹੱਲ ਕੱਢਣ ਵਾਸਤੇ। ਜੀ ਬਿਲਕੁਲ, ਤੁਸੀਂ ਇਸ ਚੀਜ਼ ਨੂੰ ਮੰਨਿਆ ਕਿ ਹਾਂ ਇਹਦੇ ਉੱਪਰ ਕੰਮ ਕਰਨਾ ਜ਼ਰੂਰੀ ਆ। ਬਹੁਤ ਧੰਨਵਾਦ ਤੁਹਾਡਾ ਇਸ ਆਗਾਜ਼ ਦੇ ਨਾਲ ਕਿ ਤੁਸੀਂ ਸੋਚਦੇ ਹੋ ਕਿ ਇਹਨੂੰ ਆਪਾਂ ਹੁਣ ਥੋੜਾ ਜਿਹਾ ਹੋਰ ਵੱਡੇ ਲੈਵਲ ਤੇ ਜਾਈਏ ਤਾਂ ਕਿ ਕਨਸੈਪਟ ਸਮਝ ਲੱਗੇ, ਜਿਹਦੇ ਵਿੱਚ ਸਾਡੇ ਨੌਜਵਾਨ ਵੀ ਜੁੜੇ ਤੇ ਸਾਡੇ ਜਿਹੜੇ ਬੁੱਧੀਜੀਵੀ ਨੇ ਜਾਂ ਬਜ਼ੁਰਗ ਨੇ ਜਾਂ ਵੱਡੀ ਉਮਰ ਵਾਲੇ ਨੇ ਉਹਨਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਆ। ਪਰ ਇਹ ਵੀ ਖਿਆਲ ਰੱਖਿਓ ਜੀ, ਆਪਾਂ ਚਲੋ ਇਹਨੂੰ ਹੋਰ ਸਵਾਲ 'ਚ ਨਹੀਂ ਪਾਉਂਦੇ ਹੈਗੇ, ਆਪਾਂ ਅੱਗੇ ਤੁਰਾਂਗੇ ਕਿਉਂਕਿ ਅਸੀਂ ਤਾਂ ਉੱਥੇ ਕੈਮਰੇ ਦੇ ਉੱਪਰ ਹੁੰਦੇ ਆ ਜਾਂ ਮੁਲਾਕਾਤਾਂ ਦੇ ਹੁੰਦੇ, ਸਾਨੂੰ ਪਤਾ ਕਿ ਅਸਲ 'ਚ ਉਹਨਾਂ ਦੇ ਘੁਸਰ ਮੁਸਰ ਕੀ ਚੱਲਦੀ ਪਈ ਆ। ਨੌਜਵਾਨਾਂ ਨੂੰ ਕਹੀਦੀ ਆ ਵੀ ਆ ਜਾਓ ਵੀ ਯਾਰ ਬੈਠੋ, ਡੇਢ ਘੰਟੇ ਦੀ ਗੱਲ ਆ ਵੀ ਇਹ ਵੀ ਬਹੁਤ ਜ਼ਰੂਰੀ ਆ। ਇਹ 'ਚ ਜਦੋਂ ਤੁਹਾਨੂੰ ਨਾ ਕੁਛ ਵਿਰਸੇ ਬਾਰੇ ਪਤਾ ਲੱਗੂਗਾ, ਤੁਹਾਨੂੰ ਕੁਛ ਨਾ ਕੁਛ ਮਿਲੇਗਾ। ਉਹ ਕਹਿੰਦੇ ਆ ਜੀ ਇੱਥੇ ਠੇਠ ਜੀ ਪੰਜਾਬੀ ਬੋਲ ਕੇ ਚੱਲਦੇ, ਸਾਨੂੰ ਸਮਝ ਲੱਗਦੀ। ਜਦੋਂ ਆਪਾਂ ਬਜ਼ੁਰਗਾਂ ਨਾਲ ਗੱਲ ਕਰਦੇ ਆ ਕਿ ਬਜ਼ੁਰਗ ਤੁਸੀਂ ਤਾਂ ਤੁਸੀਂ ਬਾਹਰ ਚਾਹ ਪੀ ਜਾਂਦੇ ਆ, ਸੁਣੋ ਸਹੀ ਅੰਦਰ ਜਾ ਕੇ ਕੁਛ ਗੱਲਾਂ ਬਾਤਾਂ ਹੋ ਰਹੀਆਂ,
ਉਹ ਕਹਿੰਦੇ ਜੀ ਉੱਥੇ ਅੰਗਰੇਜ਼ੀ ਵੱਢੀ ਜਾਂਦੇ, ਸਾਨੂੰ ਪੰਜਾਬੀ ਨਹੀਂ ਉਹ ਸਮਝ ਨਹੀਂ ਲੱਗਦੀ ਹੈਗੀ। ਮਤਲਬ ਕਿ ਇਹ ਵੀ ਇੱਕ ਮਲਗੋਬਾ ਜਿਹਾ ਬਣਿਆ ਹੋਇਆ। ਖੈਰ ਆਪਾਂ ਇਹਦੇ ਉੱਪਰ ਨਹੀਂ ਇੱਥੇ ਚਰਚਾ ਕਰਨੀ ਹੈਗੀ, ਤੁਸੀਂ ਬਸ ਇਹਨੂੰ ਕੰਠ ਕਰ ਲਿਓ ਕਿ ਹਾਂ ਇਹ ਵੀ ਇੱਕ ਸਮੱਸਿਆ ਹੈਗੀ ਹੈ ਵੀ ਕਿੱਦਾਂ ਉੱਥੇ ਪ੍ਰੋਗਰਾਮ ਚੱਲੇ ਕਿ ਦੋਨੋਂ ਧਿਰਾਂ ਰਾਜੀ ਹੋ ਜਾਣ। ਖੈਰ ਅਗਲਾ ਅਤ ਅਹਿਮ ਸਵਾਲ ਆਪਾਂ ਲੈ ਕੇ ਚੱਲਦੇ ਹਾਂ। ਮਾਂ ਖੇਡ ਕਬੱਡੀ ਦੀ ਆਪਾਂ ਗੱਲ ਕਰਦੇ ਹਾਂ। ਜੇ ਆਪਾਂ ਕਬੱਡੀ ਦੀ ਸਿੱਖ ਖੇਡਾਂ ਦੇ ਵਿੱਚ ਗੱਲ ਕਰੀਏ ਕਿ ਜਿੰਨੇ ਕੁ ਚਿਰ ਤੋਂ ਮੈਂ ਗੇਮਾਂ ਦੇਖਦਾ, ਮੈਨੂੰ ਵੀ ਤੇ 20-22 ਸਾਲ ਹੋ ਗਏ ਨੇ, ਪਹਿਲੇ 4-5 ਸਾਲ ਤਾਂ 4 ਤੋਂ ਲੈ ਕੇ ਮੇਰੇ ਖਿਆਲ 8-9 ਤੱਕ ਤਾਂ ਸ਼ਾਇਦ ਠੀਕ ਠਾਕ ਹੀ ਸੀਗਾ, ਕੋਈ ਐਡਾ ਰੌਲਾ ਪੈਂਦਾ ਨਹੀਂ ਸੀ। ਖਰੇ ਉਦੋਂ ਪਲੇਅਰ ਵੀ ਘੱਟ ਸੀਗੇ ਜਾਂ ਇੰਨਾ ਕਹਿ ਲਓ ਇਕੱਠ ਵੀ ਚਲੋ ਠੀਕ ਠਾਕ ਹੁੰਦਾ ਸੀਗਾ ਉਦੋਂ। ਹੁਣ ਪਿਛਲੇ 10 ਸਾਲ ਚੱਕ ਲਓ, 10-12 ਸਾਲ ਚੱਕ ਲਓ, ਇਹ ਕਬੱਡੀ ਨਾ ਵਿਵਾਦਾਂ 'ਚ ਘਿਰੀ ਹੋਈ ਆ। ਕਦੀ ਇੱਥੇ ਨਸ਼ਿਆਂ ਦੀ ਗੱਲ ਹੋ ਜਾਂਦੀ ਆ, ਕਦੀ ਲੜਾਈਆਂ ਦੀ ਗੱਲ ਹੋ ਜਾਂਦੀ ਆ, ਕਦੀ ਜਿਹੜੀਆਂ ਕਬੱਡੀ ਫੈਡਰੇਸ਼ਨਾਂ ਨੇ ਉਹਨਾਂ ਦੇ ਆਪਸ ਵਿੱਚ ਕਾਟੋ ਕਲੇਸ਼ ਬਣਿਆ ਰਹਿੰਦਾ। ਪਿਛਲੇ 2 ਸਾਲਾਂ ਦੇ ਵਿੱਚ ਜਿੰਨਾ ਕੁ ਅਸੀਂ ਜਾਣੀ ਉੱਥੇ ਘੁੰਮ ਫਿਰ ਕੇ ਦੇਖਿਆ ਐਜ਼ ਏ ਮੀਡੀਆ ਪਰਸਨ, ਲੋਕੀ ਉਕਤਾਗ ਹੈ ਵੀ ਯਾਰ ਛੱਡੋ ਕਬੱਡੀ ਨੂੰ, ਯਾਰ ਇਹਨਾਂ ਦਾ ਤਾਂ ਕੋਈ ਹੱਲ ਹੀ ਨਹੀਂ ਹੋਣਾ ਹੈਗਾ, ਰਹਿਣੇ ਦਿਓ। ਹੁਣ ਨਾ ਉਹ ਕਬੱਡੀ ਤੋਂ ਸੰਤੁਸ਼ਟ ਸੀਗੇ ਇਹਨਾਂ ਕਾਟੋ ਕਲੇਸ਼ਾਂ ਕਰਕੇ, ਦੂਸਰੇ ਜਿਹੜੀਆਂ ਹੋਰ ਉੱਥੇ ਖੇਡਾਂ ਹੁੰਦੀਆਂ ਨੇ ਉੱਥੇ ਉਹ ਕੈਮਰੇ ਵਾਲੇ ਪਹੁੰਚਦੇ ਨਹੀਂ ਹੈਗੇ ਜਾਂ ਉਹਨਾਂ ਦਾ ਕੋਈ ਮੁਲਾਕਾਤ ਨਹੀਂ ਕਰਦਾ ਹੈਗਾ। ਈਵਨ ਕਿ ਜਿਹੜੇ ਪਰਿਵਾਰ ਆ ਜਾਂ ਪਲੇਅਰ ਆ ਉਹ ਵੀ ਕਈ ਵਾਰ ਕੰਪਲੇਂਟ ਕਰ ਜਾਂਦੇ ਆ ਜਦੋਂ ਅਸੀਂ ਉੱਥੇ ਕੈਮਰੇ ਲੈ ਕੇ ਜਾਈਦੇ ਆ ਕਿ ਸਾਨੂੰ ਤਾਂ ਇੱਥੇ ਖਾਣ ਨੂੰ ਅਕੇਲਾ ਤੱਕ ਨਹੀਂ ਪਹੁੰਚਿਆ ਤੇ ਕਬੱਡੀ ਵਾਲਿਆਂ ਦੇ ਗਰਾਊਂਡਾਂ 'ਚ ਰੁਲਦੇ ਫਿਰਦੇ ਆ। ਖੈਰ ਉਹ ਰੁਲਦੇ ਫਿਰਦੇ ਵਾਲੀਆਂ ਗੱਲਾਂ ਚਲੋ ਬਾਅਦ ਗੱਲ ਕਰਦੇ ਆ। ਹੁਣ ਇਸ ਵਾਰ ਮੈਨੂੰ ਪਤਾ ਲੱਗਾ, ਆਪਣੇ ਮੀਡੀਆ ਗਰੁੱਪ ਦੇ ਵਿੱਚੋਂ ਪਤਾ ਲੱਗਾ ਜਿਹੜਾ ਸਿੱਖ ਗੇਮਾਂ ਦਾ ਬਣਿਆ ਕਿ ਵੀ ਇਹ ਜਿਹੜੀ ਸਮੱਸਿਆ ਇਹਨਾਂ ਨੂੰ ਜੜੋਂ ਹੀ ਚੱਕ ਦਿੱਤਾ ਗਿਆ। ਇਹ ਕਿਹੋ ਜਿਹਾ ਫਾਰਮੂਲਾ, ਕਿਹੋ ਜਿਹਾ ਫਾਰਮੈਟ ਲਿਆਂਦਾ ਗਿਆ ਜਿਹਦੇ ਵਿੱਚ ਸੰਗਤ ਵੀ ਖੁਸ਼ ਹੋਊਗੀ, ਫੈਡਰੇਸ਼ਨਾਂ ਵੀ ਖੁਸ਼ ਹੋਣਗੀਆਂ ਤੇ ਇਹ ਕਾਟੋ ਕਲੇਸ਼ ਵਾਲਾ ਚੱਕਰੇ ਕੋਈ ਹੈ ਨਹੀਂਗਾ। ਇਹ ਮਤਲਬ ਕਿ ਹੁਣ ਮਤਲਬ ਕਿੱਥੋਂ ਕੱਢ ਕੇ ਲਿਆਂਦਾ ਫਾਰਮੂਲਾ ਤੇ ਕੀ ਆ ਇਹ ਫਾਰਮੂਲਾ? ਦੇਖੋ ਇਹ ਜਿਹੜੇ ਇਸ਼ੂ ਤੁਸੀਂ ਪੁਆਇੰਟ ਆਊਟ ਕੀਤੇ ਕਬੱਡੀ ਵਿੱਚ, ਉਹਦਾ ਚਲੋ ਹੱਲ ਕਰਨਾ ਤਾਂ ਬਣਦਾ ਸੀਗਾ। ਉਹ ਇਹ ਸੋਚ ਵਿਚਾਰ ਕੀਤਾ ਜਿਹੜੇ ਆਪਣੇ ਕਬੱਡੀ ਦੇ ਕਲੱਬ ਹੈਗੇ ਆ ਜਾਂ ਫੈਡਰੇਸ਼ਨਸ ਆ ਜਿਹੜੇ ਐਨਜੈਕ ਦੇ ਮੈਂਬਰ ਹੈਗੇ ਆ, ਐਨਜੈਕ ਦੇ ਨਾਲ ਹੀ ਇਹ ਗੱਲਬਾਤ ਹੋਈ ਜੀ ਸਾਰੀ। ਸੋ ਜਿਵੇਂ ਤੁਹਾਨੂੰ ਪਤਾ ਵੀ 2 ਸਾਲ ਪਹਿਲਾਂ ਐਨਜੈਕ ਨੇ ਪਹਿਲਾਂ ਵੀ ਸਟੈਪ ਲਏ ਸੀ, ਨਵੇਂ ਰੂਲ ਲਾਗੂ ਕੀਤੇ ਸੀ ਕਬੱਡੀ ਪੱਖੋਂ ਵੀ ਜਿਹੜੇ ਵੀ ਟੀਮਸ ਆਉਣਗੀਆਂ ਆਸਟ੍ਰੇਲੀਅਨ ਟੀਮਾਂ ਹੋਣਗੀਆਂ ਇਕੱਲੀਆਂ, ਕੋਈ ਇੰਟਰਨੈਸ਼ਨਲ ਟੀਮ ਨਹੀਂ ਸੱਦੀ ਜਾਊਗੀ। ਜਿਹੜੇ ਪਲੇਅਰ ਵੀ ਹੋਣਗੇ ਉਹ ਵੀ ਕੋਈ ਇੰਟਰਨੈਸ਼ਨਲ ਪਲੇਅਰ ਨਹੀਂ ਹੋਊਗਾ, ਸਿਰਫ ਲੋਕਲ ਪਲੇਅਰ ਹੀ ਖੇਡ ਸਕਦੇ ਆ। ਜਿਹੜੀ ਸੀਨੀਅਰ ਟੀਮ ਖੇਲੂਗੀ ਉਹਨਾਂ ਨੂੰ ਇੱਕ ਜੂਨੀਅਰ ਟੀਮ ਵੀ ਨਾਲ ਲਿਆਉਣੀ ਪਊਗੀ। ਸੋ ਇਦਾਂ ਦੇ ਬੇਸਿਕ ਰੂਲ ਤਿਆਰ ਕੀਤੇ ਸੀਗੇ ਜੋ ਹੁਣ ਮੈਲਬਰਨ ਦੀ ਗੇਮਾਂ ਦੇ ਵਿੱਚ ਲਾਗੂ ਹੋਣਗੇ। ਸੋ ਇਹਦੇ ਚ ਇਦਾਂ ਕੀ ਹੋਇਆ ਵੀ ਸਿਡਨੀ ਗੇਮਾਂ ਨੇ ਪਹਿਲੀ ਵਾਰ ਇਹ ਐਕਟ ਨੂੰ ਲਾਗੂ ਕੀਤਾ ਸੀਗਾ ਵੀ ਸੀਨੀਅਰ ਟੀਮ ਜੂਨੀਅਰ ਟੀਮ ਨਾਲ ਲਿਆਊਗੀ ਜੀ, ਤੇ ਉਹ ਬਹੁਤ ਸਕਸੈਸਫੁਲ ਰਿਹਾ। ਹੁਣ ਆਪਣੇ ਕੋਲੇ ਤਕਰੀਬਨ 12-13 ਜੂਨੀਅਰ ਟੀਮਸ ਕਬੱਡੀ ਦੀਆਂ ਇੱਥੇ ਮੈਲਬਰਨ ਚ ਭਾਗ ਲੈਣਗੀਆਂ ਅਲੱਗ-ਅਲੱਗ ਸਟੇਟਾਂ ਤੋਂ ਜੀ। ਸੋ ਫੋਕਸ ਆਪਣੀ ਲੋਕਲ ਪਨੀਰੀ ਤੇ ਆ। ਜਿਹੜੀ ਕਬੱਡੀ ਦੀ ਗੇਮ ਹੈਗੀ ਵੀ ਆਪਣੀ ਲੋਕਲ ਪਨੀਰੀ ਜਾਂ ਕਮਿਊਨਿਟੀ ਨੂੰ ਪਤਾ ਹੋਣਾ ਚਾਹੀਦਾ ਵੀ ਇੱਥੋਂ ਪੈਦਾ ਹੋਣ ਆਪਣੇ ਪਲੇਅਰ, ਨਾ ਕਿ ਬਾਹਰੋਂ ਆਉਣ ਜੀ। ਤੇ ਰੀਸੈਂਟਲੀ ਜਿਹੜੀ ਇੱਕ ਚੇਂਜ ਕੀਤੀ ਗਈ ਹੈਗੀ ਆ ਵੀ ਜਿਹੜਾ ਕੋਈ ਵੀ ਪਲੇਅਰ ਉਹ ਕੋਈ ਪੇਡ ਪਲੇਅਰ ਨਹੀਂ ਹੋਣਾ ਚਾਹੀਦਾ ਜੀ। ਬਹੁਤ ਵਧੀਆ, ਠੀਕ ਹੈ। ਸੋ ਜਿਹਦੀ ਫਾਰਮੂਲੇ ਤੇ ਤੁਸੀਂ ਗੱਲ ਕਰ ਰਹੇ ਆ ਉਹ ਇਹ ਹੈਗਾ ਵੀ ਜਿਹੜੇ ਵੀ ਪਲੇਅਰ ਖੇਡਣਾ ਚਾਹੁੰਦੇ ਆ ਉਹ ਰਜਿਸਟਰਡ ਹੋਣਗੇ ਤੇ ਉਹ ਰਜਿਸਟਰਡ ਪਲੇਅਰ ਦਾ ਪਤਾ ਹੀ ਹੁੰਦਾ ਵੀ ਕਿਹੜੇ ਪਲੇਅਰ ਕਿੰਨੇ ਕੁ ਵਧੀਆ ਪਲੇਅਰ ਹੈਗੇ ਆ ਜੀ, ਤੇ ਉਹ ਉਹਨਾਂ ਦੇ ਥਰੂ ਇੱਕ ਬੈਲੈਂਸ ਟੀਮਾਂ ਤਿਆਰ ਕੀਤੀਆਂ ਜਾਣਗੀਆਂ। ਜਾਨੀ ਕਿ ਸਾਰੇ ਪਲੇਅਰਾਂ ਦੀ ਰਜਿਸਟਰ ਲੈ ਕੇ ਉਹਦੇ ਵਿੱਚੋਂ ਤੁਸੀਂ ਫਿਰ ਆਪੇ ਟੀਮਾਂ ਬਣਾਉਣੀਆਂ ਨੇ ਕਿ ਆਹ ਖਿਡਾਰੀ ਇੱਧਰ ਪਾ ਦਿਓ, ਆਹ ਖਿਡਾਰੀ ਇੱਧਰ ਪਾ ਦਿਓ। ਹਾਂ, ਕੋਈ ਮਤਲਬ ਤਰੀਕੇ ਦੇ ਨਾਲ ਹੋਊਗਾ, ਇੱਕ ਫੇਅਰ ਵੀ ਹੋਵੇ ਤੇ ਜਿਹੜੇ ਪਲੇਅਰ ਹੈਗੇ ਉਹ ਵੀ ਮਤਲਬ ਆਪਦੀ ਪਹਿਲਾਂ ਇੱਕ ਸਟੇਟ ਤੋਂ ਦੂਜੀ ਸਟੇਟ ਚ ਪਾਤਾ ਨਾ, ਉਹ ਟੀਮ ਜਿਹੜੀ ਹੁੰਦੀ ਹੈ ਲੋਕਲ ਕੋਸ਼ਿਸ਼ ਹੋਊਗੀ ਵੀ ਇੱਕ ਦੂਜੇ ਨਾਲ ਖੇਲਣ ਜ਼ਰੂਰ ਜੀ ਜੀ ਜੀ। ਮੇਨ ਸਾਡਾ ਮਕਸਦ ਇਹੀ ਸੀਗਾ ਵੀ ਉਹ ਇੱਕ ਫੇਅਰ ਤਰੀਕੇ ਦੇ ਨਾਲ ਬੈਲੈਂਸ ਟੀਮਾਂ ਹੋਣ ਜੀ, ਤੇ ਇਹ ਜਿਹੜਾ ਦੂਜਾ ਹੈਗਾ ਪੈਸੇ ਵਾਲਾ ਕੰਮ ਜਿੱਥੇ ਪਲੇਅਰਾਂ ਨੂੰ ਪੈਸੇ ਦਿੱਤੇ ਜਾਂਦੇ ਆ ਉਹ ਚੀਜ਼ ਰੁਕ ਜਾਵੇ ਜੀ। ਬਿਲਕੁਲ। ਅਗਲੇ ਸਵਾਲ ਦੀ ਤਰਫ ਲੈ ਕੇ ਚੱਲਦਾ। ਮੇਰੇ ਖਿਆਲ ਵਿੱਚ ਜੇ ਇਹ ਵਾਲਾ ਫਾਰਮੂਲਾ ਐਤਕੀ ਫਿੱਟ ਆ ਜਾਵੇ, ਗੁਣਾ ਤਕਸੀਮ ਵਧੀਆ ਨਿਕਲ ਜਾਵੇ, ਤੇ ਮੈਨੂੰ ਲੱਗਦਾ ਵੀ ਇਹ ਜਿਹੜਾ ਕਾਟੋ ਕਲੇਸ਼ ਆ ਇਹ ਸਦਾ ਲਈ ਚੱਕਿਆ ਜਾਊਗਾ ਤੇ ਬੜਾ ਉੱਥੇ ਵਧੀਆ ਮੈਚ ਹੋਣਗੇ। ਮੈਚ ਤਾਂ ਖੈਰ ਜਦੋਂ ਖਿਡਾਰੀ ਬਣਨਗੇ ਉਹ ਫਸਵੇਂ ਹੋਣਗੇ, ਪਰ ਇੱਕ ਸਾਂਝੀ ਵਾਲਤਾ ਵੀ ਬੜੀ ਰਹੂਗੀ ਵੀ ਥੋੜਾ ਇੱਕ ਸ਼ਰਮ ਵੀ ਹੁੰਦੀ ਹੈ ਕਿ ਚਲੋ ਮੇਰੇ ਨਾਲ ਦੇ ਨਹੀਂ ਵੀ ਹੁਣ ਆਪਾਂ ਇਕੱਠੀ ਟੀਮ ਦੇ ਵਿੱਚ ਖੇਡਦੇ ਵੀ ਆਪਾਂ ਕਾਟੋ ਕਲੇਸ਼ ਨਾ ਪਈਏ, ਸੱਟ ਚੋਟ ਨਾ ਮਾਰੀਏ। ਬੜਾ ਵਧੀਆ ਦਿਮਾਗ ਲਗਾਇਆ। ਸੂਬਾਈ ਕਮੇਟੀ ਨੂੰ ਵੀ ਮੇਰੇ ਖਿਆਲ ਇਹਦੇ ਵਿੱਚ ਸ਼ਾਬਾਸ਼ ਜਾਂਦੀ ਹੈ ਕਿ ਉਹਨਾਂ ਨੇ ਵੀ ਇਸ ਚੀਜ਼ ਨੂੰ ਸਵੀਕਾਰ ਕੀਤਾ ਤੇ ਉੱਤੇ ਕੰਮ ਕਰ ਰਹੇ ਆ। ਚਲੋ ਅੱਗੇ ਲੈ ਕੇ ਚੱਲਦੇ ਆ ਜੀ, ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ, ਕਿਉਂਕਿ ਮੈਂ ਦੇਖੋ ਮਾਈਕ ਚੱਕੇ ਹੁੰਦੇ ਜਾਂ ਕੈਮਰੇ ਚੱਕੇ ਹੁੰਦੇ ਆ, ਗੇਮਾਂ ਤਾਂ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਕਿ
ਵੱਧ ਤੋਂ ਵੱਧ ਕਵਰ ਕਰੀਏ। ਤੇ ਸਾਨੂੰ ਜਿਹੜੇ ਪਿੱਛੋਂ ਇੰਡਸ ਟੀਵੀ ਤੋਂ ਨਿਰਦੇਸ਼ ਮਿਲੇ ਹੁੰਦੇ, ਕਿਉਂਕਿ ਮੰਨਿਆ ਵੀ ਕੀ ਜਾਂਦਾ ਕਿ ਸਾਰੇ ਸਵੀਕਾਰ ਕਰ ਲਿਆ ਕਿ ਵੀ ਇਹਨਾਂ ਦੀ ਟੀਮ ਬਹੁਤ ਵੱਡੀ ਆਉਂਦੀ ਆ, ਘੱਟ ਤੋਂ ਘੱਟ ਵੀ ਇਹ 10-11 ਜਾਣੇ ਹੁੰਦੇ ਨੇ ਤੇ ਇਹ ਸਾਰਾ ਕੁਝ ਕਵਰ ਕਰਦੇ ਆ। ਬਾਕੀ ਕਈ ਵਾਰ ਮਿਸਿੰਗ ਹੋ ਜਾਂਦੀਆਂ ਗੇਮਾਂ ਸਿਵਾਏ ਕਬੱਡੀ ਤੋਂ। ਮੇਰਾ ਇਹੀ ਸਵਾਲ ਆ, ਜ਼ਿਆਦਾ ਕੈਮਰੇ ਜਿਹੜੇ ਨਾ ਕਬੱਡੀ ਤੱਕ ਹੀ ਸੀਮਤ ਰਹਿ ਜਾਂਦੇ ਆ। ਕੁਛ ਸ਼ਾਇਦ ਜਿਹੜੇ ਮੀਡੀਆ ਪਲੇਟਫਾਰਮ ਹੈ ਉਹਨਾਂ ਨੂੰ ਵੀ ਲਾਲਚ ਹੁੰਦਾ ਵੀ ਕਬੱਡੀ ਦੀ ਜਿਹੜੀ ਲਾਈਵ ਸਟ੍ਰੀਮ ਜਾਣੀ ਆ ਜਾਂ ਸਾਡੇ ਵਿਊਜ਼ ਜ਼ਿਆਦਾ ਬਣ ਜਾਣਗੇ ਜਾਂ ਕੁਝ ਵੀ ਆਪਾਂ ਇਹਦੇ ਵਿੱਚ ਕਹਿ ਸਕਦੇ ਹਾਂ, ਚਲੋ ਉਹਨਾਂ ਦੇ ਹੱਕ 'ਚ ਵੀ ਜਾਂਦੇ ਆ। ਬਾਕੀ ਉਹ ਫਿਰ ਜਦੋਂ ਇਦਾਂ ਦਾ ਪ੍ਰਚਲਨ ਚੱਲਦਾ ਆ ਤੇ ਜਿਹੜੀਆਂ ਬਾਕੀ ਖੇਡਾਂ ਹੈ ਨਾ ਫਿਰ ਉਹ ਨਜ਼ਰੀ ਘੱਟ ਪੈਂਦੀਆਂ। ਹੋ ਸਕਦਾ ਫਿਰ ਇਹਦੇ ਚੱਕਰਾਂ ਦੇ ਵਿੱਚ ਹੁੰਦਾ ਵੀ ਕਬੱਡੀ ਦਾ ਵੱਡਾ ਮੈਚ ਚੱਲਦਾ ਜੀ, ਉਧਰ ਹਾਕੀ ਦਾ ਚੱਲਦਾ ਜਾਂ ਸੌਕਰ ਦਾ ਚੱਲਦਾ ਜਾਂ ਖੋ ਖੋ ਦਾ ਚੱਲਦਾ ਜਾਂ ਐਥਲੈਟਿਕ ਚੱਲਦੀਆਂ, ਉਧਰੋਂ ਕੈਮਰੇ ਲੈ ਕੇ ਵੀ ਨਹੀਂ ਜਾਂਦੇ ਹੈਗੇ। ਔਰ ਮੈਂ ਇਹ ਚੀਜ਼ ਨੂੰ ਮੰਨਦਾ ਔਰ ਮੈਂ ਦੇਖਿਆ ਵੀ ਆ। ਮੈਂ ਹੁਣ ਸਾਰੀਆਂ ਗੇਮਾਂ ਦੇ ਵਿੱਚ ਨਹੀਂ ਲੈ ਕੇ ਆਉਂਦਾ, ਮੈਂ ਇੱਕ ਗੇਮ ਚੱਕ ਲੈਂਦਾ। ਮੈਂ ਹਾਕੀ ਦੀ ਗੱਲ ਕਰਦਾ, ਹਾਕੀ ਨਾਲ ਮੇਰਾ ਪ੍ਰੇਮ ਰਿਹਾ। ਜਿੰਨੇ ਤੁਹਾਡੇ ਕਲੱਬਾਂ ਵਾਲੇ ਖੇਡਦੇ ਨੇ ਉਹ ਸਾਰੇ ਖਿਡਾਰੀਆਂ ਨਾਲ ਮੈਂ ਪਹਿਲਾਂ ਖੇਡਿਆ ਹੋਇਆ ਤੇ ਉਹਨਾਂ ਨਾਲ ਗੱਲਬਾਤ ਹੁੰਦੀ ਆ। ਉਹ ਘੱਟ ਤੋਂ ਘੱਟ ਫਿਰ ਉਹਨਾਂ ਨੂੰ ਇਹੀ ਹੁੰਦਾ ਕਿ ਭਾਜੀ ਤੁਸੀਂ ਹੀ ਆ ਜਾਓ ਜ਼ਰੂਰ, ਹੋਰ ਤਾਂ ਕਿਸੇ ਨੇ ਆਉਣਾ ਹੀ ਨਹੀਂ ਹੈਗਾ। ਸੋ ਮੇਰੀ ਵੀ ਫਿਰ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਘੱਟ ਤੋਂ ਘੱਟ ਹਾਕੀ ਦੇ 2 ਮੈਚ ਉੱਥੇ ਲਾਈਵ ਕਵਰ ਕਰਵਾਉਣਾ ਆ, ਨਾਲ ਉਹਦੀ ਕਮੈਂਟਰੀ ਵੀ ਆਪ ਨਾਲ ਕਰਦਾ ਆ ਕਿ ਘੱਟ ਤੋਂ ਘੱਟ ਚਲੋ ਇਹ ਤਾਂ ਮੀਡੀਆ ਸਟ੍ਰੀਮ ਦੇ ਉੱਪਰ ਚੱਲ ਜਾਵੇ। ਸੋ ਇਹਦੇ ਉੱਪਰ ਸੂਬਾਈ ਕਮੇਟੀ ਨਿਗਾਹ ਇਸ ਵਾਰ ਰੱਖੂਗੀ ਕਿ ਘੱਟ ਤੋਂ ਘੱਟ ਜਿਹੜਾ ਮੀਡੀਆ ਆ ਉਹ ਪੂਰਾ ਬਿਖਰ ਕੇ ਤਾਂ ਚੱਲੇ, ਇਹ ਨਾ ਹੋਵੇ ਬਸ ਕਬੱਡੀ ਹੋਈ ਕਵਰ ਹੋ ਜਾਂਦੀ, ਬਾਕੀ ਪਤਾ ਨਹੀਂ ਉੱਥੇ ਕੀ ਹੋਣ ਡਿਆ। ਨਹੀਂ, ਹਾਂਜੀ, ਇਹ ਵੀ ਅਸੀਂ ਦਾ ਕੱਢਿਆ ਹੋਇਆ ਸੋਲੂਸ਼ਨ ਕਹਿ ਲਓ ਜੀ। ਅਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਲਈ ਸੀ ਸਾਰੇ ਮੀਡੀਆ ਤੋਂ ਜੀ, ਤੇ ਸਾਡੇ ਨਾਲ ਕਾਫੀ ਅਫੀਸ਼ੀਅਲ ਮੀਡੀਆ ਪਾਰਟਨਰ ਜੁੜ ਚੁੱਕੇ ਆ ਤੇ ਉਹ ਇੱਕ ਸ਼ੈਡਿਊਲ ਅਸੀਂ ਬਣਾਇਆ ਹੋਇਆ ਜਿਹਦੇ ਥਰੂ ਮੀਡੀਆ ਪਾਰਟਨਰ ਐਲੋਕੇਟ ਕੀਤੇ ਜਾਣਗੇ ਵੀ ਕਿਹੜੀ ਜਗ੍ਹਾ ਤੇ ਉਹਨਾਂ ਨੇ ਕਵਰੇਜ ਕਰਨੀ ਹੈ। ਜੀ, ਹਰੇਕ ਇਵੈਂਟ ਹਰੇਕ ਸਪੋਰਟ ਕਵਰ ਕੀਤਾ ਜਾਊਗਾ। ਹਜੇ ਸਾਡੇ ਮੀਡੀਆ ਪਾਰਟਨਰ ਨਾਲ ਮੀਟਿੰਗਾਂ ਹੋਣਗੀਆਂ ਜਿਹਦੇ ਥਰੂ ਉਹਨਾਂ ਸਾਰਾ ਕੁਝ ਕੋਆਰਡੀਨੇਟ ਹੋਊਗਾ ਵਧੀਆ ਤਰੀਕੇ ਦਾ, ਵਧੀਆ ਢੰਗ ਦੇ ਨਾਲ। ਹਰੇਕ ਇਵੈਂਟ ਜੇ ਹਰੇਕ ਸਪੋਰਟ ਉੱਥੇ ਸਕਰੀਨਾਂ ਲੱਗੀਆਂ ਹੋਣਗੀਆਂ, ਉੱਥੇ ਵੀ ਆਪਾਂ ਲਾਈਵ ਸ਼ੋ ਕਰਾਂਗੇ ਮੈਚਾਂ ਨੂੰ। ਸੋ ਸਾਡੀ ਕੋਸ਼ਿਸ਼ ਤਾਂ ਇਹੀ ਆ ਵੀ ਸਾਰਾ ਤੇ ਸਾਰਾ ਪ੍ਰੋਗਰਾਮ ਕਵਰ ਹੋ ਜਾਏਗਾ। ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਜਿਹੜੇ ਮੀਡੀਆ ਹੈਗੇ ਨੇ ਅਦਾਰੇ ਨੇ, ਤੁਸੀਂ ਉਹਨਾਂ ਨਾਲ ਗੱਲਬਾਤ ਤੁਹਾਡੀ ਚੱਲ ਰਹੀ ਹੈ ਕਿ ਇਹਦਾ ਮਤਲਬ ਤੁਸੀਂ ਉਹਨਾਂ ਜਿਹੜੀਆਂ ਖੇਡ ਬਣ ਗਈਆਂ ਨੇ ਤੁਸੀਂ ਉਹਨਾਂ ਦੀ ਵੰਡ ਕਰੋਗੇ ਵੀ ਘੱਟ ਤੋਂ ਘੱਟ ਭਾਈ ਤੂੰ ਆਹ ਮੀਡੀਆ ਅਦਾਰਾ ਤੋਂ 3 ਖੇਡਾਂ ਤੇਰੇ ਜਿੰਮੇ ਲਾਤੇ ਵੀ ਇਹ ਤੇਰੇ ਕੈਮਰੇ ਤੇ ਜ਼ਰੂਰ ਆਉਣੀਆਂ ਚਾਹੀਦੀਆਂ, ਬਾਕੀ ਵੱਧ ਤੋਂ ਵੱਧ ਜਿੰਨੀਆਂ ਮਰਜ਼ੀ ਕਰ ਲਓ, ਇਹ ਕਹਿਣਾ ਚਾਹੁੰਦੇ? ਹਾਂਜੀ, ਹਾਂਜੀ, ਬਿਲਕੁਲ। ਸੋ ਉਹਨਾਂ ਨੇ ਆਪ ਐਕਸਪ੍ਰੈਸ ਕੀਤਾ ਸੀਗਾ ਵੀ ਆਹ ਸਪੋਰਟਸ ਜਾਂ ਆਹ ਇਵੈਂਟ ਅਸੀਂ ਕਵਰ ਕਰਨਾ ਚਾਹੁੰਦੇ ਆ ਜੀ। ਸੋ ਜਦੋਂ ਸਾਨੂੰ ਐਕਸਪ੍ਰੈਸ਼ਨ ਆਫ ਇੰਟਰਸਟ ਆਇਆ, ਸਾਡਾ ਸਾਰਾ ਗੇਮਸ ਕਹਿ ਲਓ ਕਵਰੇਜ ਮਿਲੂਗੀ। ਸੋ ਐਜ਼ ਅ ਮਿਨੀਮਮ ਉਹ ਕਵਰ ਕਰਨਗੇ, ਬਾਕੀ ਜਿੰਨਾ ਜਿਵੇਂ ਤੁਸੀਂ ਕਹਿ ਰਹੇ ਆ ਜਿੰਨਾ ਮਰਜ਼ੀ ਕਰ ਸਕਦੇ ਆ। ਇੱਕ ਹਮੇਸ਼ਾ ਸਮੱਸਿਆ ਦੇਖਣ ਨੂੰ ਮਿਲਦੀ ਆ, ਪ੍ਰਬੰਧ ਵੀ ਬੜੇ ਤਗੜੇ ਕਰਕੇ ਲੈ ਕੇ ਜਾਈਦੇ। ਪਿਛਲੀ ਵਾਰ ਤਾਂ ਐਲਨ ਮਸਕ ਦਾ ਸਟਾਰਲਿੰਕ ਵੀ ਯੂਜ਼ ਕਰਕੇ ਦੇਖ ਲਿਆ, ਨੈਟ ਡਾਊਨ ਹੋ ਜਾਂਦੇ ਨੇ। ਉਹ ਕੋਸ਼ਿਸ਼ ਜਦੋਂ ਇਹ ਹੁੰਦੀ ਆ ਵੀ ਚਲੋ ਓਪਨਿੰਗ ਸੈਰਾਮਨੀ ਹੁੰਦੀ ਆ ਜਾਂ ਕੋਈ 5ਵਾਂ ਮੈਚ ਚੱਲਦਾ ਵੀ ਉਹਨੂੰ ਲਾਈਵ ਕਰ ਦਈਏ। ਸੋ ਵੱਧ ਤੋਂ ਵੱਧ ਪ੍ਰਬੰਧ ਕਰਨ ਦੇ ਬਾਵਜੂਦ ਵੀ ਉਹ ਫਿਰ ਲਾਈਵ ਸਟ੍ਰੀਮ ਕਰਨਾ ਬੜਾ ਮੁਸ਼ਕਲ ਹੋ ਜਾਂਦਾ। ਐਜ਼ ਏ ਪ੍ਰਧਾਨ ਤੁਸੀਂ ਸੂਬਾਈ ਦਾ ਉੱਥੇ ਸਾਰਾ ਦੇਖ ਰਹੇ ਹੋ, ਇਹ ਸਮੱਸਿਆ ਤੁਹਾਡੀ ਨਿਗਾਹ ਦੇ ਵਿੱਚ ਹੈ ਕਿ ਇਹਦਾ ਵੀ ਕੋਈ ਪ੍ਰਬੰਧ ਹੋ ਸਕਦਾ? ਹੈਗਾ ਜੀ, ਕੀਤਾ ਜੀ। ਸੋ ਆਬਵੀਅਸਲੀ ਜਦੋਂ ਸਿਡਨੀ ਗੇਮਾਂ ਹੋਈਆਂ ਸੀਗੀਆਂ ਇਹ ਚੀਜ਼ ਦੀ ਕਾਫੀ ਦਿੱਕਤ ਹੋਈ ਸੀਗੀ, ਲੋਕਾਂ ਦੇ ਫੋਨ ਨਹੀਂ ਚੱਲਦੇ ਸੀਗੇ, ਮੈਸੇਜ ਇੱਕ ਦੂਜੇ ਨੂੰ ਨਹੀਂ ਪਹੁੰਚਦੇ ਸੀਗੇ। ਸੋ ਐਤਕੀ ਅਸੀਂ ਕੀ ਕੀਤਾ ਵੀ ਅਸੀਂ ਟੈਲਸਟਰਾ ਨਾਲ ਡਾਇਰੈਕਟ ਗੱਲ ਕੀਤੀ ਹੈ। ਸੋ ਟੈਲਸਟਰਾ ਨੇ ਇੱਕ ਫੋਨ ਟਾਵਰ ਹੀ ਲਾ ਦੇਣਾ ਉੱਥੇ ਗੇਮਾਂ ਦੇ ਸੈਂਟਰ ਦੇ ਵਿੱਚ ਜੀ। ਸੋ ਜਿਹਦੇ ਥਰੂ ਇਹ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਹੈਗੀ। ਸੋ ਉਹਨਾਂ ਨੇ ਇਹ ਆਪਣਾ ਟਾਵਰ ਸਪਾਂਸਰ ਕਰਨ ਲੱਗੇ ਆ ਸਿਰਫ ਆਪਣੀ ਸਿੱਖ ਗੇਮਾਂ ਵਾਸਤੇ, ਬਹੁਤ ਵੱਡੀ ਗੱਲ ਆ ਜੀ। ਬਿਲਕੁਲ, ਬਹੁਤ ਵੱਡਾ ਉਪਰਾਲਾ ਹੈ ਵੈਸੇ, ਜੇ ਚੱਲ ਜੇ ਤਾਂ ਵਧੀਆ, ਕਿਉਂਕਿ ਜਦੋਂ ਹੁਣ ਚਲੋ 1-2 ਸਾਲਾਂ ਤੋਂ ਉਹ ਰੁਝਾਨ ਅਸੀਂ ਘਟਾਇਆ ਥੋੜਾ ਜਿਹਾ, ਕਿਉਂਕਿ ਹੁਣ ਟੀਵੀ ਦਾ ਯੁੱਗ ਆ ਗਿਆ। ਪਹਿਲਾਂ ਰੇਡੀਓ 4EB ਦੀ ਬੈਨ ਹੀ ਜਾਂਦੀ ਹੁੰਦੀ ਸੀ ਬ੍ਰਿਸਬਨ ਤੋਂ, ਜਿੱਦਾਂ ਇੱਧਰ ਤੁਹਾਡੇ SBS ਚੱਲਦਾ ਆ, ਇੱਧਰ ਰੇਡੀਓ 4EB ਹੈ ਕਮਿਊਨਿਟੀ ਰੇਡੀਓ। ਸੋ ਅਸੀਂ ਬੈਨ ਉੱਥੇ ਲਾਈ ਦੀ ਸੀਗੀ, ਬਾਕੀ ਦੇ ਸਾਰੇ ਦੇ ਫੋਨ ਡੈਡ ਹੋ ਜਾਂਦੇ ਕਿਉਂਕਿ ਜ਼ਿਆਦਾ ਯੂਜ਼ ਕਰਦੇ ਸੀ। ਪਰ ਸਾਡੀ ਉਹ ਬੈਨ ਸੈਟੇਲਾਈਟ ਨਾਲ ਕਨੈਕਟ ਹੁੰਦੀ ਸੀ ਥਰੂ ਟੈਲਸਟਰਾ, ਤੇ ਸਾਡੀ ਸਟ੍ਰੀਮਿੰਗ ਬੜੀ ਵਧੀਆ ਚੱਲਦੀ ਹੁੰਦੀ ਸੀ। ਮੇਰੇ ਖਿਆਲ ਇਹ ਕਾਮਯਾਬ ਹੋ ਜਾਏਗਾ। ਟਾਵਰ ਅਸੀਂ ਲਾ ਰਹੇ ਹਾਂ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਚਲੋ ਇੱਕ ਤਾਂ ਫੋਨ ਚੱਲਣੇ ਚਾਹੀਦੇ ਆ, ਤੁਹਾਡੇ ਮੀਡੀਆ ਵਾਸਤੇ ਵੀ ਸੌਖਾ ਰਹਿੰਦਾ ਹੈਗਾ, ਪਰ ਮੇਨ ਸਾਡੇ ਕੋਲੋਂ ਇੱਕ ਇਹ ਹੈਗਾ ਵੀ ਜਿਹੜੀ ਦੀ ਸਕੋਰਿੰਗ ਹੋਣੀ ਨਾ ਗੇਮਸ ਦੀ, ਉਹ ਸਾਡੀ ਲਾਈਵ ਸਕੋਰਿੰਗ ਹੋਊਗੀ। ਜੋ ਵੀ ਸਾਡੀ ਮੈਸੇਜਿੰਗ ਹੋਣੀ ਆ ਉਹ ਸਾਡੇ ਐਪ ਦੇ ਥਰੂ ਜਾਂ ਇੱਕ ਵੈਬਸਾਈਟ ਹੋਊਗੀ ਜਿਹਦੇ ਵਿੱਚ ਸਾਰੀ ਇਨਫੋਰਮੇਸ਼ਨ ਹੋਊਗੀ। ਸੋ ਉਹ ਸਕੋਰਿੰਗ ਜਿਹੜੀ ਹੈਗੀ ਆ ਜਾਂ ਮੈਸੇਜ ਅਸੀਂ ਟੀਮਾਂ ਨੂੰ ਪਹੁੰਚਦੇ ਕਰਨਾ ਉਹ ਵੈਬਸਾਈਟ ਦੇ ਥਰੂ ਹੋਣਾ। ਸੋ ਉਹਦੇ ਕਰਕੇ ਮਸਟ ਆ ਵੀ ਸਾਡਾ ਲਿੰਕ ਉਹ ਨਾ ਟੁੱਟੇ। ਇਹ ਉਪਰਾਲਾ ਹੋ ਜਾਏ
ਤਾਂ ਬਹੁਤ ਵਧੀਆ ਹੈ, ਸ਼ਾਬਾਸ਼ ਹੋਊਗੀ। ਹਰ ਵਾਰ ਮੇਰੇ ਖਿਆਲ ਮੈਂ ਸੁਣਦਾ ਜੀ ਇੱਕ ਲਾਈਵ ਐਪ ਹੋਊਗਾ, ਐ ਹੋਊਗਾ, ਉੱਥੇ ਜਾ ਕੇ ਕੱਖ ਨਹੀਂ ਚੱਲਦਾ ਹੁੰਦਾ ਜੀ। ਉੱਥੇ ਜਾ ਕੇ ਭੱਜ ਭੱਜ ਕੇ ਪੁੱਛਣਾ ਪੈਂਦਾ, ਭਾਜੀ ਪਿਛਲੇ ਮੈਚ ਦਾ ਸਕੋਰ ਕੀ ਸੀਗਾ ਜੀ? ਉਹ ਮੋਰਲੇ ਨੂੰ ਪੁੱਛਣ ਡਿਆ ਹੁੰਦਾ, ਯਾਰ ਮੈਨੂੰ ਕੀ ਪਤਾ ਕੀ ਸਕੋਰ ਹੈ, ਮੇਰਾ ਤਾਂ ਆਪ ਇੱਥੇ ਮਰ ਕੇ ਮੈਂ ਫਸਿਆ ਹੋਇਆ ਆ। ਸੋ ਐਤਕੀ ਜੇ ਤੁਸੀਂ ਉਪਰਾਲਾ ਕਰ ਲਓ ਤਾਂ ਬਹੁਤ ਵੱਡੀ ਪ੍ਰਾਪਤੀ ਆ ਇਹ। ਇੱਕ ਸੁਝਾਅ ਆਇਆ ਸੀਗਾ ਸਾਡੇ ਨਾਲ, ਸਾਡੇ ਪ੍ਰੇਮੀ ਜੁੜੇ ਸੀਗੇ, ਉਹਨਾਂ ਨੇ ਸੁਝਾਅ ਭੇਜਿਆ, ਕਹਿੰਦੇ ਵੀ ਜਿੱਦਾਂ ਕਬੱਡੀ ਨੂੰ ਸਾਰੇ ਫਿਰ ਉਹ ਮੀਡੀਆ ਵਾਲੇ ਆ ਜਾਂਦੇ ਆ ਵੀ ਚੱਲ ਜਾ ਇਹਨੂੰ ਹੀ ਆਪਾਂ ਲਾਈਵ ਕਰ ਲੈਂਦੇ, ਬਾਕੀ ਜੇ ਕੋਈ ਰਹਿੰਦਾ ਰਹਿ ਜਾਵੇ। ਜੇ ਤੁਸੀਂ ਕਹਿੰਦੇ ਕਿ ਉੱਥੇ ਡੈਡੀਕੇਟਡ ਲਾਈਨ ਤੁਸੀਂ ਟੈਸਲਾ ਟਾਵਰ ਦੇ ਨਾਲ ਤੁਹਾਨੂੰ ਮਿਲ ਜਾਣੀ ਹੈ, ਕਿਉਂ ਨਹੀਂ ਜਿਹੜੀ ਕਬੱਡੀ ਦੇ ਆ ਜਿਹੜੇ, ਕਿਉਂਕਿ ਉੱਥੇ ਹਜੂਮ ਜ਼ਿਆਦਾ ਹੁੰਦਾ ਹੈ, ਮੇਨ ਸਟੇਡੀਅਮ ਹੁੰਦਾ ਆ, ਉਹ ਵਾਲਾ ਜਿਹੜਾ ਵੈਬ ਲਿੰਕ ਹੈ ਤੁਸੀਂ ਮੀਡੀਆ ਨੂੰ ਵੈਸੇ ਸ਼ੇਅਰ ਫ੍ਰੀ ਚ ਕਰ ਦਿਓ ਕਿ ਭਾਈ ਇਹਨੂੰ ਆਪਣੀ ਸਟ੍ਰੀਮ ਲਾਈਨ ਤੇ ਕਰ ਦਿਓ ਜਾ ਕੇ। ਉਹਦੇ ਨਾਲ ਫਿਰ ਇਹ ਹੋਊਗਾ ਵੀ ਚਲੋ ਬਾਕੀ ਕਵਰ ਕਰੀ ਜਾ ਰਹੇ ਤੇ ਨਾਲ ਇਹ ਤੁਹਾਡੀ ਉਹ ਲਾਈਨ ਵੀ ਯੂਜ਼ ਕਰੀ ਜਾ ਰਹੇ ਆ। ਹਾਂ, ਇਹ ਗੱਲ ਅਸੀਂ ਕਰਨੀ ਹੈ ਕਿ ਟਰਸਟ ਨਾਲ ਵੀ ਉਹ ਕੀ ਸਰਵਿਸ ਮਿਲਦੀ ਉਹਦੇ ਥਰੂ। ਟਾਵਰ ਤਾਂ ਕਨਫਰਮ ਹੋ ਚੁੱਕਿਆ, ਉਹ ਤਾਂ ਹੋਏਗਾ ਜੀ। ਕਿਵੇਂ ਉਹਨੂੰ ਅਸੀਂ ਕਨੈਕਟ ਕਰ ਸਕਦੇ ਹਾਂ, ਕੋਈ ਵਾਈਫਾਈ ਪਾਸਵਰਡ ਹੋਊਗਾ, ਕਿਵੇਂ ਮਤਲਬ ਉਹਨੂੰ ਆਪਾਂ ਵਰਤਾਂਗੇ, ਉਹ ਸਾਰਾ ਆਪਾਂ ਇਨਫੋਰਮੇਸ਼ਨ ਲੈ ਕੇ ਮੀਡੀਆ ਵਾਲੇ ਨੂੰ ਆਪਾਂ ਪਹੁੰਚੀ ਕਰ ਸਕਦੇ ਹਾਂ ਜੇ ਆਪਾਂ ਨੂੰ ਉਹ ਹੋ ਸਕਦਾ ਤਾਂ। ਜੀ ਬਿਲਕੁਲ। ਹਾਂਜੀ, ਲੰਗਰ ਦੇ ਉੱਪਰ ਆਉਂਦੇ ਆ ਜੀ। ਜਦੋਂ ਗੇਮਾਂ ਸ਼ੁਰੂ ਹੋਣੀਆਂ ਤਾਂ 15-20 ਦਿਨ ਪਹਿਲਾਂ ਕਿਹਾ ਜਾਂਦਾ, ਖਾਸ ਕਰਕੇ ਮੀਡੀਆ ਵਾਲਿਆਂ ਨੂੰ। ਮੈਂ ਕੋਈ ਮੀਡੀਆ ਵਾਲਿਆਂ ਨੂੰ ਇਹ ਨਹੀਂ ਕਹਿੰਦਾ ਕਿ ਉਹ ਬਾਕੀ ਸੰਗਤ ਨਾਲੋਂ ਲੱਗ ਗਿਆ ਜਾਂ ਕੋਈ ਉਹਨਾਂ ਨਾਲ ਬਹੁਤ ਵਿਸ਼ੇਸ਼ ਆ, ਜਿੱਦਾਂ ਬਾਕੀ ਸੰਗਤ ਅਸੀਂ ਵੀ ਸੰਗਤ ਆ, ਬਸ ਫਰਕ ਇੰਨਾ ਹੁੰਦਾ ਆ, ਸਾਨੂੰ ਇਹ ਹੁੰਦਾ ਵੀ ਜਿੱਦਾਂ ਸਕੈਜੂਲ ਰਾਤ ਨੂੰ ਵਜਣਾ, ਹਾਂ ਵੀ ਆਹ ਘੰਟਾ ਤੁਹਾਡਾ ਆਹ ਗਰਾਊਂਡ 'ਚ, ਆਹ ਘੰਟਾ ਆਹ ਗਰਾਊਂਡ 'ਚ। ਕਈ ਵਾਰ ਗਰਾਊਂਡਾਂ ਦੇ ਵਿੱਚ ਮਿੱਥ ਵੀ ਜ਼ਿਆਦਾ ਹੁੰਦੀ ਆ, ਜਾਣਾ ਆਉਣਾ ਪੈਂਦਾ ਹੈ, ਕਈ ਵਾਰ ਤਾਂ ਕਾਰਕੁਰ ਲੈ ਕੇ ਵੀ ਜਾਣਾ ਪੈਂਦਾ। ਸਾਨੂੰ ਇਹ ਟੈਨਸ਼ਨ ਰਹਿੰਦੀ ਕਿ ਅਸੀਂ ਉਸ ਕੰਪੀਟੀਸ਼ਨ ਦੇ ਟਾਈਮ ਨਾਲ ਘੱਟ ਤੋਂ ਘੱਟ 20-25 ਮਿੰਟ ਪਹਿਲਾਂ ਪਹੁੰਚੀਏ, ਕੈਮਰੇ ਸੈੱਟ ਕਰਨੇ ਜਾਂ ਕਿਸੇ ਨੇ ਇੰਟਰਵਿਊ ਕਰਨੀ ਜਾਂ ਕੁਝ ਵੀ ਕਰਨਾ ਜਾਂ ਲਾਈਵ ਕਰਨਾ, ਕੁਝ ਵੀ ਆ, ਉੱਥੇ ਗੇਜ਼ ਵਗੈਰਾ ਲਗਾਉਣੇ ਹੁੰਦੇ ਆ। ਕਈ ਵਾਰ ਵੈਸੇ ਪਹਿਲਾਂ ਕਹਿ ਦਿੱਤਾ ਜਾਂਦਾ ਮੀਡੀਆ ਵਾਲਿਆਂ ਨੂੰ ਵੀ ਤੁਹਾਨੂੰ ਜਿਹੜੀ ਲੰਗਰ 'ਚ ਨਾ ਐਕਸੈਸ ਸਿੱਧੀ ਆ, ਤੁਸੀਂ ਆਓ ਤੇ ਆਪਣਾ ਫਟਾਫਟ ਖਾ ਕੇ ਆਪਣਾ ਕੰਮ ਕਰਨਾ ਸ਼ੁਰੂ ਕਰੋ। ਪਿਛਲੀਆਂ ਗੇਮਾਂ ਦੀ ਐਗਜ਼ਾਮਪਲ ਦਿੰਦਾ, ਮੈਂ ਕੋਈ ਕਸੂਰ ਨਹੀਂ ਕੱਢਦਾ ਹੈਗਾ ਪ੍ਰਬੰਧਕਾਂ ਦਾ, ਕਈ ਵਾਰ ਵਰਕਲੋਡ ਇੰਨਾ ਵੱਧ ਜਾਂਦਾ ਆ। ਇਹ ਸਾਰੇ ਦਾਅਵੇ ਨਾ ਪਹਿਲੇ ਦਿਨ ਪਹਿਲੇ ਘੰਟੇ ਦੇ ਵਿੱਚ ਹੀ ਠੁੱਸ ਹੋ ਜਾਂਦੇ ਆ। ਪ੍ਰਬੰਧਕ ਵੀ ਪੈਨਿਕ ਹੋ ਜਾਂਦੇ, ਖਾਸ ਕਰਕੇ ਲੰਗਰ ਦੇ ਵਿੱਚ। ਉਹ ਵੀ ਕਹਿ ਲਓ ਵੀ ਬਸ ਐਦਾਂ ਕਹਿੰਦੇ ਵੀ ਤੁਸੀਂ ਵੀ ਲੱਗੋ ਯਾਰ ਲਾਈਨ ਦੇ ਵਿੱਚ, ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਸੁਣਨ ਨੂੰ। ਹਮੇਸ਼ਾ ਹੀ ਇਹ ਪ੍ਰੋਬਲਮ ਹੁੰਦੀ ਹੈ, ਹਮੇਸ਼ਾ ਹੀ ਦਾਅਵੇ ਠੋਕੇ ਜਾਂਦੇ ਆ। ਲੇਕਿਨ ਲੰਗਰ ਦੇ ਵਿੱਚ ਸਵੇਰੇ ਹੀ ਪਹਿਲੇ ਘੰਟੇ ਦੇ ਵਿੱਚ ਹੀ ਲਾਈਨਾਂ ਲੱਗ ਜਾਂਦੀਆਂ, ਮਤਲਬ ਕਿ ਉਹ ਨਫਰੀ ਫਟਾਫਟ। ਠੀਕ ਹੈ, ਰਸਤਾ ਪੈਂਦਾ ਆ, ਇਹ 'ਚ ਕੋਈ ਮੈਂ ਨਹੀਂ ਕਹਿੰਦਾ ਕਿ ਉਹ 'ਚ ਪ੍ਰਬੰਧਕਾਂ ਦੀ ਘਾਟ ਹੋ ਜਾਂਦੀ ਹੈ ਜਾਂ ਕੀ ਹੋ ਜਾਂਦਾ ਆ, ਪਰ ਅਜੇ ਤੱਕ ਹੱਲ ਨਹੀਂ ਇਸ ਚੀਜ਼ ਦਾ ਹੋਇਆ ਹੈਗਾ। ਵੀ ਤੁਹਾਨੂੰ ਪਤਾ ਕਿ ਆਹ ਵਾਲੇ ਪੀਕ ਆਵਰ ਸਟਾਰਟ ਹੋਣੇ ਨੇ, ਵੀ ਇੱਥੋਂ ਉਹ ਸੰਗਤ ਦੀ ਨਫਰੀ ਨੂੰ ਤੁਸੀਂ ਫਟਾਫਟ ਕਿੱਦਾਂ ਇਵੈਕੂਏਟ ਕਰਨਾ ਆ। ਉਹ ਜੇ ਅਗਰ ਉਹਦੇ ਬਾਰੇ ਤੁਸੀਂ ਕੋਈ ਦੱਸਣਾ ਚਾਹੋ ਕਿ ਹਾਂ ਇਸ ਵਾਰ ਅਸੀਂ ਇਹਨੂੰ ਚੈਲੰਜ ਲੈ ਕੇ ਚੱਲਾਂਗੇ। ਸਾਡੀ ਇੱਕ ਸਪੈਸ਼ਲ ਟੀਮ ਬਣੀ ਹੈ ਲੰਗਰ ਵਾਸਤੇ, ਉਹਨਾਂ ਦਾ ਧਿਆਨ ਇਹੀ ਚੀਜ਼ ਤੇ ਹੈ, ਵੱਧ ਤੋਂ ਵੱਧ ਵੋਲੰਟੀਅਰ ਅਸੀਂ ਇਕੱਠੇ ਕਰਾਂਗੇ। ਜਿਹੜੀ ਇਹ ਗੇਮਸ ਆ ਨਾ, ਇਹ ਇਕੱਠ ਇੰਨਾ ਹੋ ਜਾਂਦਾ ਤੇ ਹੁੰਦਾ ਇੱਕਦਮ ਹੁੰਦਾ, ਤੇ ਫਿਰ ਲੰਗਰ ਸਾਰਾ ਦਿਨ ਚੱਲਦਾ। ਸੋ ਕੋਈ ਲੌਜਿਸਟਿਕਲੀ ਚੈਲੰਜਸ ਮਿਲਣੀਆਂ ਹੀ ਹੁੰਦੀਆਂ। ਪਲੈਨਿੰਗ ਤਾਂ ਹੁੰਦੀ, ਹਰੇਕ ਚੀਜ਼ ਦੀ ਪਲੈਨਿੰਗ ਹੁੰਦੀ ਆ। ਐਕਸੀਕਿਊਸ਼ਨ ਤੇ ਉਹ ਤਾਂ ਇਸ਼ੂ ਹੁੰਦੇ ਆ ਤਾਂ ਕਿ ਲਾਈਵ ਜੇ ਤੁਸੀਂ ਡਿਸੀਜਨ ਲੈਣੇ ਆ, ਜਾਂ ਬੰਦਾ ਤੁਹਾਡੇ ਵੋਲੰਟੀਅਰ ਟਾਈਮ ਨਾਲ ਪਹੁੰਚੇ ਨਹੀਂ, ਜਾਂ ਕਿਤੇ ਡਿਲੇ ਹੋ ਗਈ ਕਿਸੇ ਚੀਜ਼ ਦੀ, ਉਹ ਫਿਰ ਉਹ ਇਸ਼ੂ ਉੱਥੇ ਨਿਕਲ ਆਉਂਦਾ। ਸੋ ਕੋਸ਼ਿਸ਼ ਤਾਂ ਚਲੋ ਸਾਰਿਆਂ ਦੀ ਹੁੰਦੀ ਆ, ਪਰ ਇਹਦੇ ਵਿੱਚ ਦੋਨੇ ਪੱਖੋਂ ਹੁੰਦਾ ਵੀ ਜਿਹੜੀ ਸੰਗਤ ਹੈਗੀ ਆ ਉਹਨਾਂ ਨੂੰ ਥੋੜੀ ਪੇਸ਼ੈਂਸ ਰੱਖਣੀ ਚਾਹੀਦੀ ਆ, ਤਾਂ ਕਿ ਸਾਡੀ ਤਾਂ ਦੇਖੋ ਇਹ ਹੈ ਬਹੁਤ ਵੱਡਾ ਇਵੈਂਟ ਆ, ਫ੍ਰੀ ਟੂ ਪਬਲਿਕ ਇਵੈਂਟ ਆ, ਕੋਈ ਟਿਕਟ ਨਹੀਂ ਹੁੰਦੀ ਇਹਦੀ। ਜੀ ਠੀਕ ਆ। ਸੋ ਜਿਹੜੇ ਸਾਡੇ ਰਿਸੋਰਸਿਸ ਹੁੰਦੇ ਆ ਉਹਦੇ ਹਿਸਾਬ ਨਾਲ ਇਹਦੀ ਕਾਮਯਾਬੀ ਹੋਣੀ ਆ। ਜੇ ਹੁਣ ਆਪਾਂ ਕਹਿੰਦੇ ਆ ਵੀ ਵਧੀਆ ਟੂਰਨਾਮੈਂਟ ਹੋਣੇ ਚਾਹੀਦੇ ਆ, ਦੋ ਚੀਜ਼ਾਂ ਤੇ ਇਹ ਚੱਲਣੀਆਂ, ਜਾਂ ਸਾਡੀ ਫੰਡਿੰਗ ਪੂਰੀ ਹੋਵੇ ਤੇ ਵੋਲੰਟੀਅਰ ਪੂਰੇ ਹੋਣ। ਜੇ ਇੱਥੇ ਕਿਤੇ ਵੀ ਕਮੀ ਆ ਗਈ ਤੇ ਗੇਮਾਂ 'ਚ ਕਮੀ ਹੋਣੀ ਹੈ। ਮੈਂ ਇਹਨੂੰ ਪ੍ਰੈਕਟੀਕਲੀ ਦੇਖਿਆ ਹਮੇਸ਼ਾ, ਜਿੱਦਾਂ ਮੇਰੀ ਆਦਤ ਨਹੀਂ ਹੈਗੀ ਕਿ ਮੈਂ ਉਹਨੂੰ ਫਿਰ ਢੰਡੋਰਾ ਪਟਾਉਣਾ ਹੀ ਜੇ ਦੇਖੋ ਪਹਿਲੇ ਘੰਟੇ 'ਚ ਬੱਸ ਹੋ ਗਈ ਪ੍ਰਬੰਧਕਾਂ ਦੀ, ਲੰਗਰ ਵਾਲਾ ਕੋਈ ਪ੍ਰਬੰਧ ਨਹੀਂ ਹੋਇਆ, ਜੇ ਨਹੀਂ ਹੋਇਆ। ਮੈਂ ਨਹੀਂ ਮੰਨਦਾ ਕਿ ਉਹਨਾਂ ਦਾ ਕਸੂਰ ਆ, ਕਿਉਂਕਿ ਉਸ ਟਾਈਮ ਰਸ਼ੇ ਇੰਨਾ ਪੈ ਜਾਂਦਾ ਇੱਕਦਮ। ਪਰ ਮੈਂ ਇਹ ਦੇਖਦਾ ਹੁੰਦਾ ਕਿ ਇਹਦਾ ਹੱਲ ਕੀ ਹੋ ਸਕਦਾ ਹੈ, ਕਿਹੜਾ ਨੈਕਸਟ ਡੇ ਆ ਉਦੋਂ ਇਹ ਪਜ਼ਲ ਨਾ ਹੋਣ। ਅਸਲ ਦੇ ਵਿੱਚ ਮੈਨੂੰ ਦੇਖਣ ਨੂੰ ਐ ਲੱਗਾ ਕਿ ਹੋ ਸਕਦਾ ਮੈਂ ਇਹਦੇ ਵਿੱਚ ਗਲਤ ਵੀ ਹੋਵਾਂ, ਜਦੋਂ ਲੰਗਰ ਦੀ ਐਂਟਰੀ ਹੁੰਦੀ ਹੈ ਨਾ, ਉਹ 1 ਜਾਂ 2 ਐਂਟਰੀਆਂ ਹੀ ਹੁੰਦੀਆਂ ਆ ਮੇਨ ਪਾਰਟ ਦੇ ਉੱਪਰ। ਉਹ ਫਿਰ ਲਾਈਨ ਵੱਧਦੀ ਫਿਰ ਸਾਰੇ ਪੈਨਿਕ ਮੋਡ ਦੇ ਵਿੱਚ ਆ ਜਾਂਦੇ ਆ। ਹੁਣ ਇਹ ਚਾਹੀਦਾ ਕਿ ਜਿਹੜੀ ਐਂਟਰੀ ਆ ਉਹਦਾ ਕੋਈ ਵਾਈਡ ਏਰੀਆ ਮੋਰੇ ਹੋਵੇ, 1-2 ਲਾਈਨਾਂ ਤੱਕ ਸੀਮਤ ਨਾ ਰਵੇ, ਉਹ 6-7 ਲਾਈਨਾਂ ਤੱਕ ਸੀਮਤ ਹੋਵੇ। ਔਰ ਨਿਕਾਸੀ ਤੁਸੀਂ ਜਿੱਥੋਂ ਇੰਟਰ ਹੁੰਦੇ ਆ ਉੱਥੋਂ ਐਗਜ਼ਿਟ ਵੀ ਉੱਥੋਂ ਹੀ ਮੋਸਟਲੀ ਮਰਵਾਇਆ ਹੁੰਦਾ ਆ। ਉੱਥੇ ਐਵੇਂ ਹੀ ਘੜਮਾਸੀ ਜਿਹਾ ਪਿਆ ਰਹਿੰਦਾ, ਜਿੱਥੋਂ ਤੁਸੀਂ ਐਂਟਰੀ ਕਰਵਾਉਂਦੇ ਹੋ ਨਿਕਾਸੀ ਉੱਥੋਂ ਕਦੀ ਨਾ ਕਰਾਓ, ਨਿਕਾਸੀ ਪਿੱਛੋਂ ਹੀ ਆਲੇ ਦੁਆਲੇ ਬਾਰ-ਬਾਰ ਕਰਵਾ ਦਿਓ। ਫਿਰ ਮੈਨੂੰ ਲੱਗਦਾ ਸਾਰੇ ਫ੍ਰੀ ਆਫ ਮਾਈਂਡ ਚੱਲ ਸਕਦੇ ਆ। ਖੈਰ ਉਹ ਤੁਸੀਂ ਦੇਖਣਾ ਕਿ ਉਹਨਾਂ ਗਰਾਊਂਡਾਂ ਦੇ ਵਿੱਚ ਉਹ ਕਿਸ ਤਰ੍ਹਾਂ ਦੇ ਪ੍ਰਬੰਧ ਨੇ। ਮੇਰਾ ਤਾਂ ਇੱਕ ਪਿਛਲੀ ਵਾਰ ਦਾ ਤਜਰਬਾ ਸੀਗਾ ਕਿ ਜੇ ਐਦਾਂ ਹੋ ਜਾਂਦਾ ਤਾਂ।
ਹਾਂਜੀ, ਨਹੀਂ ਸਾਡੇ ਲੰਗਰ ਜਿਹੜਾ 2 ਲੰਗਰ ਹੋਣਗੇ 2 ਜਗ੍ਹਾ ਤੇ, ਕਾਫੀ ਵੱਡਾ ਆਪਣਾ ਏਰੀਆ ਜੀ ਗਰਾਊਂਡ ਜਿੱਥੇ ਹੋਣਗੇ ਨਾ। ਸੋ ਇੱਕ ਤਾਂ ਉਮੀ ਇਕੱਠ ਵੰਡਿਆ ਜਾਂਦਾ ਤੇ ਪਲੱਸ 10-10 ਲਾਈਨਾਂ ਲੱਗਣਗੀਆਂ ਆਪਣੇ ਲੰਗਰ ਸਰਵਿਸ ਵਾਸਤੇ। ਸੋ ਸਾਡੀ ਇਹੀ ਕੋਸ਼ਿਸ਼ ਹੈ ਕਿ ਵੀ ਹਾਂ ਇਕੱਠ ਨਹੀਂ ਉੱਥੇ ਹੋਣਾ ਚਾਹੀਦਾ। ਤੇ ਬੈਂਡ ਦਾ ਵੀ ਉੱਥੇ ਬਣਿਆ ਹੋਊਗਾ 2000 ਬੰਦੇ ਦਾ ਇੱਕ ਜਗ੍ਹਾ ਤੇ ਬਣਿਆ ਦੀ ਜਗ੍ਹਾ ਹੈਗੀ ਆ। ਤੇ ਜਿਵੇਂ ਬੰਦੇ ਆ ਰਹੇ ਆ ਲੰਗਰ ਛਕਦੇ ਆ ਫਿਰ ਉਹਨਾਂ ਨੂੰ ਨਾਲ ਦੀ ਨਾਲ ਤੋਰੀ ਜਾਵਾਂਗੇ ਵੀ ਉੱਥੇ ਵੀ ਨਾ ਇਕੱਠ ਹੋਵੇ। ਬਿਲਕੁਲ 1.5 ਲੱਖ ਬੰਦੇ ਨੂੰ ਸਰਵ ਕਰਨਾ ਤੁਸੀਂ 3 ਦਿਨਾਂ ਦੇ ਵਿੱਚ, ਉਹ ਵੀ ਸਿਰਫ ਅਜੇ ਆਈਡੀਆ ਕਿ ਇੰਨਾ ਹੋ ਸਕਦਾ ਇਹ ਬਹੁਤ ਜ਼ਿਆਦਾ ਵੀ ਵੱਧ ਜਾਏ, ਕਿਉਂਕਿ ਜਿਸ ਹਿਸਾਬ ਨਾਲ ਤਿਆਰੀ ਹੈ, ਜਿਸ ਹਿਸਾਬ ਨਾਲ ਪ੍ਰਬੰਧ ਹੈ, ਮੈਨੂੰ ਲੱਗਦਾ ਇਹ ਮੈਲਬੌਰਨ ਵਾਲਿਆਂ ਨੇ ਐਤਕੀ ਕੋਈ ਕੀਰਤੀਮਾਨ, ਮੈਨੂੰ ਲੱਗਦਾ ਕੋਈ ਪੇਜ ਪੂਜ ਉਧਰ ਗੀਨੀ ਬੁੱਕ ਵਾਲਿਆਂ ਨੂੰ ਨਾ ਵਧਾਉਣਾ ਪੈ ਜਾਵੇ, ਕੁਛ ਲਿਖਣਾ ਨਾ ਪੈ ਜਾਵੇ ਵੀ ਏਦਾਂ ਦੇ ਪ੍ਰਬੰਧ ਕਦੀ ਦੇਖੇ ਨਹੀਂ ਹੈਗੇ। ਸੁਣਨ ਨੂੰ ਤਾਂ ਇਹ ਮਿਲਦਾ ਵੀ ਇੰਨਾ ਘੱਟ ਤਾਂ ਸ਼ਾਇਦ ਕਾਮਨਵੈਲਥ ਗੇਮਾਂ 'ਚ ਨਹੀਂ ਹੁੰਦਾ ਜਿੰਨਾ ਅਸੀਂ ਪ੍ਰਬੰਧ ਐਤਕੀ ਕਰ ਲਿਆ ਆ। ਚਲੋ ਵਧਾਈ ਦੇ ਹੱਕਦਾਰ ਹੋ। ਪ੍ਰਬੰਧਕਾਂ ਨੇ ਭਾਈਚਾਰੇ ਨੂੰ ਅਪੀਲ ਕੀਤੀ ਆ ਵੀ ਜਿਹੜਾ ਰਾਇਲ ਚਿਲਡਰਨ ਹਸਪਤਾਲ ਆ ਉਹਦੇ ਲਈ ਤੁਸੀਂ 1,25,000 ਦੇ ਦਾਨ ਤੱਕ ਦਾ ਸੋਚਦੇ ਆ ਵੀ ਕਰ ਦਈਏ। ਸੋ ਇਹਦੇ ਬਾਰੇ ਮਾੜਾ ਜਿਹਾ ਦੱਸੋ ਵੀ ਇਹ 'ਚ ਤਾਂ ਕੋਈ ਸ਼ੱਕ ਨਹੀਂ ਵੀ ਖੂਨਦਾਨ ਵੀ ਮਹਾਨਦਾਨ ਆ, ਤੇ ਇਹਦੇ ਵਿੱਚ ਫਿਰ ਤੁਸੀਂ ਕੀ ਸੋਚਦੇ ਹੋ ਕਿ ਇਹਦਾ ਕਿੱਦਾਂ ਉੱਥੇ ਪ੍ਰਬੰਧ ਚੱਲਣਾ, ਕਿਉਂਕਿ ਇੰਨੇ ਬੰਦਿਆਂ ਦਾ ਹੁਣ ਐਟ ਏ ਟਾਈਮ ਤਾਂ ਉਹ ਖੂਨ ਨਹੀਂ ਲਿਆ ਜਾਂਦਾ ਹੁੰਦਾ, ਉੱਥੇ ਪਹਿਲਾਂ ਰਜਿਸਟ੍ਰੇਸ਼ਨਾਂ ਕਰਵਾਉਣੀਆਂ ਪੈਂਦੀਆਂ, ਉਨੇ ਕੁ ਬੈੱਡ ਵੀ ਹੋਣੇ ਚਾਹੀਦੇ, ਮਤਲਬ ਕਿੱਦਾਂ ਇਹ ਚੱਲੇਗਾ ਜੀ ਇਹ? ਹਾਂਜੀ, ਸੋ ਦੇਖੋ ਆਪਣੇ ਸਿੱਖ ਦੇ ਕਹਿ ਲਓ ਪ੍ਰਿੰਸੀਪਲ ਹੁੰਦੇ ਆ ਦਸਵੰਧ ਕਰਨਾ, ਵੰਡ ਛਕਣਾ ਨਾ। ਸੋ ਇਹ ਚੀਜ਼ਾਂ ਅਸੀਂ ਆਪਣੀ ਕਮਿਊਨਿਟੀ ਜਿਹੜੇ ਖਾਸ ਕਰਕੇ ਇੱਥੋਂ ਦੇ ਜੰਮਪਲ ਆ ਉਹਨਾਂ ਨੂੰ ਇਹ ਚੀਜ਼ਾਂ ਸਿਖਾਉਣੀਆਂ ਜੀ। ਸੋ ਇਹ ਇੱਕ ਕਹਿ ਲਓ ਤਰੀਕੇ ਹੈਗੇ ਆਪਾਂ ਨੂੰ ਇਹ ਚੀਜ਼ਾਂ ਨੂੰ ਸਮਝਾਉਣ ਦੇ ਵੀ ਦੇਣਾ ਵੀ ਜ਼ਰੂਰੀ ਆ। ਸੋ ਜਿਹੜੇ ਰਾਇਲ ਚਿਲਡਰਨ ਹਸਪੀਟਲ ਦੀ ਜਿਹੜੀ ਪਲੇਜ 1.25 ਲੱਖ ਦੀ ਤਾਂ ਹੀ ਕੀਤੀ ਹੈ ਬਿਕੋਜ਼ ਉਹ 1.25 ਲੱਖ ਦਾ ਵੀ ਇੱਕ ਮਹੀਨਾ ਆਪਣੀ ਕੌਮ ਦਾ ਜੀ। ਸੋ ਤਾਂ ਉਹ ਇੱਕ ਟਾਰਗੇਟ ਰੱਖਿਆ ਸੀਗਾ ਅਸੀਂ। ਤੇ ਸੋ ਬੇਨਤੀ ਇਹੀ ਆ ਵੀ ਇੰਨਾ ਖੱਟ ਹੋ ਜਾਣਾ ਵੀ ਕੋਸ਼ਿਸ਼ ਹੈਗੀ ਵੀ ਇਹ ਆਪਾਂ ਤੀਜੀ ਤੱਕ ਪਹੁੰਚ ਸਕੀਏ ਜੀ। ਬਿਲਕੁਲ ਪਹਿਲੇ ਦਿਨ ਹੀ ਪਹਿਲੇ 1.5 ਘੰਟੇ ਦੇ ਵਿੱਚ ਹੀ ਪ੍ਰੈਕਟੀਕਲ, ਮੈਂ ਤਾਂ ਪ੍ਰੈਕਟੀਕਲ ਜੋ ਦੇਖਦਾ ਮੈਂ ਉਹੀ ਉਹਨਾਂ ਨਾਲ ਤੁਹਾਨੂੰ ਡਿਸਕਸ ਕਰਦਾ। ਉਹਨਾਂ ਦੇ ਵਿੱਚ ਸ਼ਾਇਦ ਅਸੀਂ ਵੀ ਸਾਹਮਣੇ ਸਾਨੂੰ ਕਹਿ ਦਿੱਤਾ ਜਾਂਦਾ ਮੀਡੀਆ ਵਾਲਿਆਂ ਨੂੰ ਕਿ ਤੁਸੀਂ ਏਦਾਂ ਕਰੋ ਜੀ, ਅੱਧਾ ਪੌਣਾ ਘੰਟਾ ਪਹਿਲਾਂ ਆ ਕੇ ਆਪਣੀ ਗੱਡੀਆਂ ਅੰਦਰ ਤੱਕ ਪਾਰਕ ਕਰ ਲਿਓ ਤਾਂ ਕਿ ਤੁਹਾਡੇ ਗੇਅਰਸ ਵਗੈਰਾ ਉੱਥੇ ਸੈੱਟ ਹੋ ਜਾਣ, ਸੇਫ ਹੋ ਜਾਣ। ਪਿਛਲੀ ਵਾਰ ਤਾਂ ਸਾਡਾ ਮਿਕਸਚਰ ਗੁੰਮ ਹੋਇਆ, ਮੁੜ ਕੇ ਲੱਭਿਆ ਨਹੀਂ ਹੈਗਾ। ਤੇ ਉਹ ਇਸ ਰਸ਼ ਦੇ ਵਿੱਚ ਕਿ ਗੱਡੀ ਦੂਰ ਆ ਜਾਂ ਚੱਕ ਕੇ ਲਿਆਓ ਕਿ ਫਿਰ ਉੱਥੇ ਮਿਸਿੰਗ ਵੀ ਹੋ ਜਾਂਦੀ ਆ। ਵਾਅਦੇ ਕਰ ਦਿੱਤੇ ਜਾਂਦੇ ਆ ਮੀਡੀਆ ਵਾਲਿਆਂ ਦੇ ਲਈ ਕਿ ਤੁਸੀਂ ਤੁਹਾਡੀ ਐਕਸੈਸ ਅੰਦਰ ਤੱਕ ਹੋਏਗੀ, ਤੁਸੀਂ ਘੱਟ ਤੋਂ ਘੱਟ ਆਪਣਾ ਸਮਾਨ ਤਾਂ ਸੇਵ ਕਰ ਲਿਓ, ਪਰ ਜਦੋਂ ਪਹਿਲੇ ਦਿਨ ਉੱਥੇ ਜਾਈਦਾ ਆ ਉਹ ਪਹਿਲੇ ਹੀ ਉੱਥੇ ਰੋਕਾਂ ਲਾ ਕੇ ਖੜੇ ਹੁੰਦੇ ਨੇ। ਸਿਕਿਉਰਿਟੀ ਵਾਲਿਆਂ ਨੂੰ ਕਹੀਦਾ ਵੀ ਯਾਰ ਤੁਹਾਨੂੰ ਦੱਸਿਆ ਹੋਇਆ ਉਹਨਾਂ ਨੇ ਆ ਸਾਡੇ ਕੋਲ ਐਕਸੈਸ ਕਾਰਡ ਵੀ ਹੈਗਾ ਆ, ਉਹ ਮੰਨਦੇ ਹੀ ਨਹੀਂ ਹੈਗੇ। ਨਹੀਂ ਜੀ ਸਾਨੂੰ ਪਿੱਛੇ ਆਰਡਰ ਹੀ ਹੈ ਨਹੀਂ ਕਿ ਪਿੱਛੇ ਲਾਓ ਗੱਡੀ ਤੋਂ ਸਮਾਨ ਚੱਕ ਕੇ ਲੈ ਕੇ ਆਓ। ਮਤਲਬ ਕਿ ਇਹ ਸਮੱਸਿਆ ਕਦੀ ਸੋਲਵ ਹੋਈ ਨਹੀਂ ਜੀ। ਇਹਦੇ ਬਾਰੇ ਕੀ ਕਹੋਗੇ ਜੀ? ਉਹੀ ਗੱਲ ਹੋ ਜਾਂਦੀ ਨਾ, ਹੁਣ ਪ੍ਰੋਗਰਾਮ ਇੰਨਾ ਹੋ ਗਿਆ ਵੀ ਟ੍ਰੈਫਿਕ ਮੈਨੇਜਮੈਂਟ ਨੂੰ ਕੰਟਰੋਲ ਕਰਨਾ ਬਣਦਾ। ਸਾਡੇ ਉੱਥੇ ਟ੍ਰੈਫਿਕ ਮੈਨੇਜਮੈਂਟ ਟੀਮਾਂ ਹੋਣਗੀਆਂ, ਹਾਇਰ ਕੀਤੀ ਹੋਣਗੀਆਂ ਕੰਪਨੀ, ਉਹਦਾ ਸਿਕਿਉਰਿਟੀ ਹਾਇਰ ਕੀਤੀ ਹੋਊਗੀ, ਉਵੇਂ ਵੇਸਟ ਮੈਨੇਜਮੈਂਟ ਵੀ ਹਾਇਰ ਕੀਤੀ ਹੋਊਗੀ। ਅਸੀਂ ਟਾਈਮ ਸਲੋਟ ਦਵਾਂਗੇ ਜਿਹਦੇ ਵਿੱਚ ਜਿਹਨੇ ਵੀ ਬੰਪ ਇਨ ਕਰਨਾ, ਬੰਪ ਆਊਟ ਕਰਨਾ, ਉਹ ਟਾਈਮ ਸਲੋਟ ਦੇ ਵਿੱਚ ਉਹਨਾਂ ਨੂੰ ਪਰਮਿਸ਼ਨ ਹੋਊਗੀ, ਐਕਸੈਸ ਡੈਫੀਨਿਟਲੀ ਕੀਤੀ ਜਾਊਗੀ। ਤਾਂ ਕਿ ਆਬਵੀਅਸਲੀ ਜੇ ਬੰਦੇ ਆਪਦੇ ਜਿਨ੍ਹਾਂ ਨੇ ਸਰਵਿਸ ਦੇਣੀ ਹੈ ਗੇਮਾਂ ਨੂੰ, ਭਾਵੇਂ ਤੁਸੀਂ ਮੀਡੀਆ ਹੈਗੇ ਆ ਜਾਂ ਜਿਹਨੇ ਬੂਥ ਆਪਦਾ ਲਾਉਣਾ ਹੈਗਾ ਜਾਂ ਕੋਈ ਵੀ ਐਕਟੀਵਿਟੀ ਉਹਨਾਂ ਨੇ ਗੇਮਾਂ ਨੂੰ ਕਰ ਰਹੇ, ਉਹਨਾਂ ਦਾ ਤਾਂ ਪਹਿਲਾਂ ਆਪਾਂ ਪ੍ਰਾਇੋਰਟੀ ਰੱਖਣੀ ਪੈਣੀ ਨਹੀਂ ਵੀ ਤੁਸੀਂ ਆਪਦਾ ਉੱਥੇ ਆ ਕੇ ਸੈਟਅਪ ਕਰ ਲਓ, ਤਾਂ ਕਿ ਉਹਨਾਂ ਤੋਂ ਬਗੈਰ ਅਸੀਂ ਕੁਝ ਕਰ ਨਹੀਂ ਸਕਦੇ ਜੀ। ਸੋ ਟਾਈਮਿੰਗ ਦਿੱਤੀ ਜਾਊਗੀ ਹਰੇਕ ਨੂੰ ਵੀ ਤੁਸੀਂ ਆਹ ਟਾਈਮ ਦੇ ਵਿੱਚ ਆਉਣਾ, ਉਸ ਤੋਂ ਬਾਅਦ ਨਹੀਂ ਤੁਸੀਂ ਆ ਸਕਦੇ, ਤਾਂ ਕਿ ਫਿਰ ਕਰਾਊਡ ਵੱਧ ਜਾਂਦਾ, ਮੈਨੇਜਮੈਂਟ ਪ੍ਰੋਬਲਮ ਪੈ ਜਾਂਦੀ। ਬਿਲਕੁਲ ਵਧੀਆ ਉਪਰਾਲਾ। ਇੱਕ ਸਿਕਿਉਰਿਟੀ ਵਾਲਿਆਂ ਦਾ ਵੈਸੇ ਹੁੰਦਾ ਇੱਕ ਜਾਇਜ਼ ਉਹ ਇਤਰਾਜ਼ ਹੁੰਦਾ ਜੀ, ਤੁਹਾਡੇ ਕੋਲ ਐਕਸੈਸ ਕਾਰਡ ਹੈ ਜੀ ਕਿ ਅਸੀਂ ਉਹਨੂੰ ਦੇਖ ਲਈਏ ਤੇ ਅਸੀਂ ਤੁਹਾਨੂੰ ਪਰਮਿਸ਼ਨ ਦੇ ਦਈਏ। ਫਿਰ ਅਸੀਂ ਤਾਂ ਪਹਿਲਾਂ ਹੀ ਬੜੇ ਪੈਨਿਕ ਮੋਡ 'ਚ ਹੁੰਦੇ ਕਿ ਫਟਾਫਟ ਜਾਈਏ, ਕਰੀਏ, ਟਾਈਮ ਨਾਲ ਪਹੁੰਚੀਏ। ਅਸੀਂ ਕਹਿੰਦੇ ਆ ਵੀ ਭਾਈ ਇਹ ਜਿਹੜੇ ਮੀਡੀਆ ਕਾਰਡ ਦੇਣੇ ਸੀ ਪ੍ਰਬੰਧਕਾਂ ਨੇ ਦੇਣੇ ਸੀਗੇ, ਉਹਨਾਂ ਕੋਲ ਗਏ ਸੀਗੇ, ਉਹ ਕਹਿੰਦੇ ਕੋਈ ਪ੍ਰਿੰਟ ਪ੍ਰਿੰਟ ਨਹੀਂ ਹੋਏ ਜਿੱਥੇ ਖਲਾਰਾ ਪਿਆ ਆ। ਉਹ ਅਸੀਂ ਵੀ ਹਵਾ 'ਚ ਟੰਗੇ ਜਾਂਦੇ ਆ ਤੇ ਉਹ ਵਿਚਾਰੇ ਉਹ ਵੀ ਹਵਾ 'ਚ ਟੰਗੇ ਜਾਂਦੇ ਆ। ਫਿਰ ਉਹ ਕਾਲਾਂ ਲਗਾਉਂਦੇ ਨੇ ਜੀ, ਉਹ ਚੱਕਿਆ ਨਹੀਂ ਕਿਉਂਕਿ ਉਸ ਟਾਈਮ ਸਾਰੇ ਬਿਜ਼ੀ ਹੁੰਦੇ ਆ। ਸੋ ਇਹ ਥੋੜਾ ਜਿਹਾ ਹੈ ਖਲਾਰਾ, ਜੇ ਇਹਦੇ ਲਈ ਕੁਝ ਵਲੰਟੀਅਰ ਮਿਲਣ ਤੇ ਉਹ ਫਟਾਫਟ ਉਹ ਚੀਜ਼ਾਂ ਨੂੰ ਹੈਂਡਲ ਕਰ ਸਕਦੇ ਆ। ਇੱਕ ਜਿੱਦਾਂ ਮੀਡੀਆ ਵਾਲਿਆਂ ਦੇ ਵਿੱਚ ਹੀ ਹੁੰਦਾ ਆ ਇਹ, ਤੁਸੀਂ ਵੀ ਕਹਿਣਾ ਖਰੇ ਮੀਡੀਆ ਵਾਲਿਆਂ ਦੇ ਸਵਾਲ ਹੀ ਕਰੀ ਜਾਂਦੇ ਆ ਕਿਉਂਕਿ ਗਰੁੱਪ ਦੇ ਵਿੱਚ ਮੈਂ ਦੇਖਦਾ ਸੀਗਾ ਕਿ ਮੀਡੀਆ ਵਾਲਿਆਂ ਦੇ ਬੜੇ ਸਵਾਲ ਆ ਤੇ ਮੈਂ ਉਹਦੇ ਵਿੱਚ ਥੋੜੇ ਚੁਣਵੇਂ ਚੱਕਿਆ ਕਿ ਚਲੋ ਆਪਾਂ ਜਿਹੜੇ ਮੇਨ ਪ੍ਰਬੰਧਕ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਕਿ ਉਹਨਾਂ ਦੀ ਨਿਗਾਹ ਦੇ ਵਿੱਚ ਹਨ। ਉਹ ਕਹਿੰਦੇ ਆ ਵੀ ਖੇਡਾਂ ਦੇ ਵਿੱਚ ਜਦੋਂ ਮੀਡੀਆ ਵਾਲਿਆਂ ਨੇ ਕੋਈ ਇਨਫੋਰਮੇਸ਼ਨ ਲੈਣੀ ਹੁੰਦੀ ਨਾ, ਉਹਨਾਂ ਨੂੰ ਉਹਨਾਂ 3 ਦਿਨਾਂ ਦੇ ਵਿੱਚ ਸਮਝ ਨਹੀਂ ਲੱਗਦੀ ਕਿ ਕਿਹੜੇ ਬੰਦੇ ਤੱਕ ਮਤਲਬ ਕਿ ਉਹ ਖਬਰ ਪਹੁੰਚਾਈਏ ਕਿ ਉੱਥੋਂ ਸਾਨੂੰ ਉਹ ਜਿਹੜਾ ਐਕਚੁਅਲ ਇਨਫੋਰਮੇਸ਼ਨ ਡਨ ਹੋ ਕੇ ਮਿਲ ਜਾਵੇ।
ਸੋ ਕਹਿਣ ਦਾ ਮਤਲਬ ਕੀ ਹੈ ਕਿ ਖੇਡਾਂ ਦੇ ਵਿੱਚ ਕੋਈ ਮੀਡੀਆ ਕੋਆਰਡੀਨੇਟਰ ਅਗਰ ਹੋਵੇ ਕਿ ਕਿਸੇ ਨੂੰ ਜੇ ਮੀਡੀਆ ਨਾਲ ਸੰਬੰਧਿਤ ਇਨਫੋਰਮੇਸ਼ਨ ਲੈਣੀ ਹੈ, ਸਿੱਧਾ ਉੱਥੇ ਜਾ ਕੇ SMS ਕਰੇ ਜਾਂ ਕੋਈ ਗਰੁੱਪ ਬਣਿਆ ਹੋਵੇ ਜਾਂ ਕਾਲ ਕਰੇ ਔਰ ਉਹ ਚੱਕ ਲਵੇ, ਕੁਝ ਇਸ ਤਰ੍ਹਾਂ ਦੀ ਵਿਉਂਤ ਬਣੀ ਜਾਂਦੀ ਹੈ ਕਿ ਨਹੀਂ ਜੀ? ਜਿਵੇਂ ਤੁਹਾਨੂੰ ਪਤਾ ਵੀ WhatsApp ਗਰੁੱਪ ਬਣਿਆ ਹੋਇਆ ਜਿੱਥੇ ਸਾਰੇ ਮੀਡੀਆ ਪਾਰਟਨਰ ਹੈਗੇ ਆ, ਐਕਟਿਵ ਹੈਗੇ, ਉਹਦੇ ਵਿੱਚ ਇਨਫੋਰਮੇਸ਼ਨ ਸ਼ੇਅਰ ਹੁੰਦੀ ਆ। ਮੀਡੀਆ ਕੋਆਰਡੀਨੇਟਰ ਪਰ ਆਪਾਂ ਗੱਲ ਕਰਾਂਗੇ ਜੀ, ਅਸੀਂ ਉਹ ਮੈਸੇजेस ਦੇਖ ਲਏ ਹੈਗੇ। ਸੋ ਸਾਡੇ ਕਮੇਟੀ ਵੱਲੋਂ ਮੀਡੀਆ ਜਿਹੜਾ ਹੈਂਡਲ ਕਰ ਰਿਹਾ ਹੈਗਾ ਬੰਦਾ ਇੱਕ, ਉਹਨੂੰ ਸਪੋਰਟ ਕਰਨ ਵਾਸਤੇ ਆਪਾਂ ਨੂੰ ਫਿਰ ਮੀਡੀਆ ਕੋਆਰਡੀਨੇਟਰ ਆਪਾਂ ਹੋਰ ਵੀ ਨਾਲ ਆ ਸਕਦੇ ਹਾਂ, ਕਿਉਂਕਿ ਗਰੁੱਪ ਦੇ ਵਿੱਚ ਗਰੁੱਪ ਤੁਹਾਡਾ ਬਹੁਤ ਵਧੀਆ ਚੱਲਦਾ, ਉਹ 'ਚ ਬੜੀ ਇਨਫੋਰਮੇਸ਼ਨ ਆ ਰਹੀ ਆ, ਬਹੁਤ ਲਾਹੇਵੰਦ, ਪਤਾ ਲੱਗ ਜਾਂਦਾ ਕਿ ਆਲੇ ਦੁਆਲੇ ਕੁਝ ਫਰੋਲਣਾ ਨਹੀਂ ਪੈਂਦਾ, ਸਵੇਰ ਨੂੰ ਦੇਖ ਲੈਂਦਾ ਹਾਂਜੀ ਇੱਥੇ ਤੱਕ ਗੱਡੀਆਂ ਪਹੁੰਚ ਗਈਆਂ, ਆਹ ਚੀਜ਼ਾਂ ਹੋ ਗਈਆਂ, ਚਲੋ ਵਧੀਆ ਆ। ਉਹਦੇ ਵਿੱਚ ਇਹ ਮੇਨ ਸਵਾਲ ਸੀਗਾ ਕਿ ਜਦੋਂ ਕਿਸੇ ਨੇ ਕੋਈ ਇਨਫੋਰਮੇਸ਼ਨ ਮੰਗੀ ਆ, ਠੀਕ ਹੈ ਗਰੁੱਪ 'ਚ ਪਾ ਦਿੱਤੀ ਆ, ਗਰੁੱਪ ਦੇ ਵਿੱਚ ਵੀ ਇਹੀ ਸਵਾਲ ਉੱਠਿਆ ਸੀਗਾ ਕਿ ਅਸਲ ਦੇ ਵਿੱਚ ਵੀ ਸਰਟੀਫਾਈਡ ਬੋਡੀ ਉਹ ਬੰਦਾ ਕਿਹੜਾ ਹੈ ਜਿਹੜਾ ਉਹਨੂੰ ਓਕੇ ਵੀ ਕਰ ਦੇਵੇ, ਹਾਂਜੀ ਆਹ ਤੁਹਾਡੇ ਸਵਾਲ ਦਾ ਜਵਾਬ ਕਿ ਮੈਂ ਤੁਹਾਨੂੰ ਪਰਮਿਸ਼ਨ ਦੇ ਦਿੱਤੀ ਆ, ਇੱਥੋਂ ਇਹ ਚੀਜ਼ ਡਨ ਹੋਣੀ ਆ। ਸੋ ਉਹ ਇਹੋ ਜਿਹਾ ਕੋਈ ਜ਼ਰੂਰ ਪਰਸਨ ਜੇ ਅਗਰ ਹੋਵੇ ਤਾਂ ਬਹੁਤ ਵਧੀਆ ਗੱਲ ਆ। ਇੱਕ ਸਵਾਲ ਨਹੀਂ ਹੈਗਾ ਜੀ ਇਹ, ਮੈਂ ਵੈਸੇ ਉਹਨਾਂ ਦਿਮਾਗਾਂ ਦੇ ਲਈ ਇਹ ਤੁਹਾਡੇ ਵੱਲੋਂ ਜਵਾਬ ਮੈਂ ਚਾਹਾਂਗਾ ਕਿ ਤੁਸੀਂ ਛੱਡ ਕੇ ਜਾਓ, ਤੁਸੀਂ ਇਹਨੂੰ ਸਵਾਲ ਦੇ ਤੌਰ ਤੇ ਨਹੀਂ ਲੈਣਾ, ਤੁਸੀਂ ਇਹਨੂੰ ਕਿਸੇ ਹੋਰ ਮਤਲਬ ਨਾਲ ਨਹੀਂ ਲੈਣਾ ਹੈਗਾ। ਜਿੱਦਾਂ ਜਿੱਦਾਂ ਗੇਮਾਂ ਆਪਣੇ ਮੁਕਾਮ ਦੇ ਉੱਪਰ ਟਾਈਮ ਦੇ ਨਾਲ ਆਉਂਦੀਆਂ ਜਾਂਦੀਆਂ ਆ, ਤਿਆਰੀਆਂ ਪ੍ਰਬੰਧਕ ਤਿਆਰੀਆਂ 'ਚ ਲੱਗੇ ਹੋਏ ਆ, ਸੰਗਤ ਤਿਆਰੀਆਂ 'ਚ ਵਲੰਟੀਅਰ ਤਿਆਰੀ ਲੱਗੀ ਹੋਈ ਆ, ਇੱਕ ਆਸ਼ਾ ਹੁੰਦੀ ਆ ਕਿ ਭਾਈ ਉਸ ਜਿਹੜੇ 3 ਦਿਨ ਆ ਉਹਦੇ ਵਿੱਚ ਪੂਰੀ ਸਮਰੱਥਾ ਆਪਾਂ ਦਿਖਾਉਣੀ ਆ। ਪਰ ਬਦਕਿਸਮਤੀ ਆ ਸਾਡੇ ਭਾਈਚਾਰੇ ਦੇ ਵਿੱਚ ਕਿ ਸਾਡੇ ਭਾਈਚਾਰੇ ਦੇ ਵਿੱਚ ਸਾਡੇ ਲੋਕ ਐਡੇ ਵੱਡੇ ਜਿਹੜਾ ਕਹਿ ਲਓ ਵੀ ਅਸਾਰੂ ਕੰਮ ਹੋਣਾ ਹੁੰਦਾ ਨਾ, ਉਹਦੇ ਵਿੱਚ ਪਹਿਲਾਂ ਉਹਨੇ ਮੀਨ ਮੇਕ ਕੱਢਣੀਆਂ ਵੀ ਸ਼ੁਰੂ ਕਰ ਦੇਣੀਆਂ ਹੁੰਦੀਆਂ, ਯਾਨੀ ਕਿ ਪੱਕੀਆਂ ਰੱਖੀਆਂ ਹੀ ਹੋਈਆਂ ਆ। ਇੱਕ ਮੀਨ ਮੇਕ ਜਿਹੜੀ ਹਮੇਸ਼ਾ ਹੀ ਆ ਕਿ ਜਿੱਦਾਂ ਜਿੱਦਾਂ ਨਾ ਡੇਟ ਲੱਗ ਜਾਣੀ ਆ, 3 ਤਰੀਕ ਲੱਗ ਆਉਣੀ ਸ਼ੁਰੂ ਹੋ ਜਾਣੀ ਆ, ਉਹ ਤੋਂ ਪਹਿਲਾਂ ਇਹ ਵਾਲੀ ਜਿਹੜੀ ਡਿਬੇਟ ਵੀ ਨਾਲ ਨਾਲ ਉਹਨੇ ਚੱਕ ਦੇਣੀ ਆ। ਸੋ ਇਹਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਕੋਈ ਤੁਹਾਡਾ ਕਸੂਰ ਆ ਜਾਂ ਕੀ ਆ ਜਾਂ ਕੁਛ ਆ, ਸਿਰਫ ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਸੁਨੇਹਾ ਦਿਓ ਕਿ ਭਾਈ ਇਹ ਜਿਹੜੀ ਸੋਚ ਹੈ ਇਹਨੂੰ ਥੋੜੇ ਠੱਲ ਪਾਓ। ਹੁਣ ਪੋਸਟਾਂ ਨਾਲ ਨਾਲ ਚੱਲ ਰਹੀਆਂ ਜੀ ਪੈਰਲਲ, ਪਤਾ ਨਹੀਂ ਉਹ ਏਜੰਸੀਆਂ ਨੇ, ਪਤਾ ਨਹੀਂ ਉਹ ਲੌਬੀਆਂ ਨੇ, ਪਤਾ ਨਹੀਂ ਕੀ ਸੋਚ ਵਾਲੇ ਨੇ, ਆਖੇ ਜੀ ਇਹ ਸਿੱਖ ਗੇਮਾਂ ਦਾ ਨਾਂ ਹੁਣ ਸਿੱਖ ਗੇਮਾਂ ਗਿਆ, ਇਹਨੂੰ ਹੁਣ ਵਿੱਚੋਂ ਸਿੱਖ ਦਾ ਜ਼ਰੂਰ ਕੱਢ ਦੇਣਾ ਚਾਹੀਦਾ, ਇਹ ਤਾਂ ਜੀ ਇੱਕ ਜਾਤੀਵਾਦ ਜਿਹਾ ਬਣ ਜਾਂਦਾ। ਐ ਆ ਸਾਡੇ ਹੋਰ ਵੀ ਧਰਮਾਂ ਨਾਲ ਹੁੰਦੇ ਆ, ਉੱਥੇ ਜੀ ਖਿਡਾਰੀਆਂ ਨੂੰ ਪ੍ਰਮੁੱਖਤਾ ਨਹੀਂ ਮਿਲਦੀ, ਕੋਈ ਹੈ ਇਹਦੇ ਵਿੱਚ ਕੋਈ ਸੱਚਾਈ? ਮੈਨੂੰ ਤਾਂ ਵੈਸੇ ਤਾਂ ਕੋਈ ਐਡੀ ਗੱਲ ਲੱਗੀ ਨਹੀਂ ਹੈਗੀ, ਕਿਉਂਕਿ ਕਮਿਊਨਿਟੀ ਨੇ ਗੇਮਾਂ ਸ਼ੁਰੂ ਕੀਤੀਆਂ ਸੀ, ਸਿੱਖਾਂ ਨੇ ਕੀਤੀਆਂ ਸੀਗੀਆਂ, ਤਾਂ ਫਿਰ ਉਸ ਹਿਸਾਬ ਨਾਲ ਹੁਣ ਚੱਲਦਾ ਆ ਰਿਹਾ। ਮੈਨੂੰ ਤਾਂ ਲੱਗਦਾ ਨਹੀਂ ਇਹਦੇ ਵਿੱਚ ਕੋਈ ਵੱਡੀ ਗੱਲ ਹੈਗੀ ਆ। ਹੋ ਗਏ ਵੀ 38 ਸਾਲ ਜੀ, ਬਿਲਕੁਲ 38ਵੇਂ ਵਿੱਚ ਪਹੁੰਚ ਗਏ ਜੀ। ਹਾਂਜੀ, ਤੇ ਸ਼ੁਰੂਆਤ ਹੋਈ ਸੀਗੀ ਜਦੋਂ ਐਡਲੇਡ ਗੁਰਦੁਆਰਾ ਸਾਹਿਬ ਖੁੱਲਿਆ ਸੀ। ਹਾਂਜੀ, ਸੋ ਇਹ ਹੁਣ ਸਿੱਖ ਲਵ ਚ ਤਾਂ ਹੀ ਹੈਗਾ ਵੀ ਇੱਕ ਸਿੱਖ ਕੌਮ ਦੀ ਇੱਕ ਓਪਰਚੁਨਿਟੀ ਆ ਵੀ ਤੁਸੀਂ ਇਕੱਠੇ ਹੋ ਕੇ ਆਪਣੀ ਸਪੋਰਟਸ ਨੂੰ ਤੇ ਕਲਚਰ ਨੂੰ ਸੈਲੀਬ੍ਰੇਟ ਕਰੋ। ਜੀ ਜੀ ਬਿਲਕੁਲ। ਜਦੋਂ ਆਪਣੀਆਂ ਗੇਮਾਂ ਛੋਟੀਆਂ ਹੁੰਦੀਆਂ ਸੀਗੀਆਂ, ਆਪਣੀ ਬੰਦੇ ਗਿਣਤੀ ਦੇ ਘੱਟ ਹੁੰਦੇ ਸੀਗੇ, ਉਦੋਂ ਨਾਨ ਸਿੱਖ ਖੇਲਦੇ ਹੁੰਦੇ ਸੀਗੇ, ਪਾਰਟਿਸਿਪੇਟ ਕਰਦੇ ਹੁੰਦੇ ਸੀਗੇ, ਬਾਹਰੋਂ ਵੀ ਪਲੇਅਰ ਹੁੰਦੇ ਸੀਗੇ। ਜੀ ਜੀ। ਪਰ ਜਿਵੇਂ ਹੁਣ ਆਪਣੀ ਕਮਿਊਨਿਟੀ ਵੱਡੀ ਹੋਈ ਜਾਂਦੀ ਆ, ਜੀ ਜੀ, ਫਿਰ ਓਪਰਚੁਨਿਟੀ ਉਹ ਪਹਿਲ ਆਪਾਂ ਨੂੰ ਆਪਣੀ ਸਿੱਖ ਕਮਿਊਨਿਟੀ ਨੂੰ ਦੇ ਰਹੇ ਹਾਂ। ਇਸ ਕਰਕੇ ਫਿਰ ਆਪਾਂ ਰੂਲ ਚੇਂਜ ਹੋਏ ਆ ਵੀ ਚਲੋ ਹੁਣ ਨਾਨ ਸਿੱਖ ਨਹੀਂ ਅਲਾਉ ਹੋ ਸਕਦੇ, ਤਾਂ ਕਿ ਆਪਦੀ ਗਿਣਤੀ ਬਹੁਤ ਹੋ ਗਈ ਹੈ। ਬਿਲਕੁਲ ਜੀ। ਸੋ ਹਾਂ ਡਿਫਰੈਂਟ, ਪਰ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਸਿੱਖ ਗੇਮਾਂ ਨੂੰ ਵੱਡਾ ਕੀਤਾ ਜਾਵੇ, ਦੂਜੀਆਂ ਕੌਮਾਂ ਨੂੰ ਵੀ ਵਿੱਚ ਸ਼ਾਮਲ ਕੀਤਾ ਜਾਵੇ, ਪਰ ਜਿਸ ਤੁਸੀਂ ਨੰਬਰ ਦੇਖ ਰਹੇ ਆ, ਜਿਹੜੇ ਹਿਸਾਬ ਨਾਲ ਆਲਰੇਡੀ ਸਾਡਾ 9000 ਪਲੇਅਰ ਆ, 550 ਟੀਮਾਂ ਆ ਰਹੀਆਂ, 1.5 ਲੱਖ ਸੰਗਤ ਹੈਗੀ ਆ, ਸਾਡੇ ਕੋਈ ਵੈਨਿਊ, ਕੋਈ ਜਗ੍ਹਾ, ਕੋਈ ਕੈਪੈਸਿਟੀ ਹੈਂਡਲ ਨਹੀਂ ਕਰ ਸਕਦਾ ਜੇ ਤੋਂ ਵੱਡੀਆਂ ਹੋ ਗਈਆਂ। ਬਿਲਕੁਲ। ਸੋ ਇਹ ਦਿੱਕਤ ਹੈਗੀ ਆ। ਸੋ ਇਸ ਕਰਕੇ ਸਾਡਾ ਵੀ ਮਨ ਕਰਦਾ ਚਲੋ ਵੱਡੀਆਂ ਹੋਣ, ਪਰ ਜੇ ਆਪਾਂ ਉਸ ਪੱਧਰ ਤੇ ਦੇਖੀਏ ਵੀ ਦੂਜੀ ਕੌਮਾਂ ਨੂੰ ਵਿੱਚ ਸ਼ਾਮਲ ਕੀਤਾ ਜਾਵੇ, ਫਿਰ ਇਹ ਗੇਮਾਂ ਦਾ ਸਕੇਲ ਬਹੁਤ ਜ਼ਿਆਦਾ ਵੱਡਾ ਹੋ ਜਾਣਾ ਤੇ ਇਹ ਹੈਂਡਲ ਨਹੀਂ ਹੋ ਸਕਦਾ। ਆਲਰੇਡੀ ਇਹ ਕਹਿ ਲਓ ਵੀ ਕੈਪੈਸਿਟੀ ਤੇ ਹੋ ਗਈਆਂ ਗੇਮਾਂ, ਸਾਨੂੰ ਪਤਾ ਨਾ ਵੀ ਕਿੰਨਾ ਕੁਛ ਕਰਨਾ ਪੈ ਰਿਹਾ, ਕਿੰਨਾ ਬਜਟ ਆ, ਕਿੰਨਾ ਲੌਜਿਸਟਿਕਲ ਚੈਲੰਜਸ ਹੋ ਗਈਆਂ। ਆਲਰੇਡੀ ਇਹ ਫੁੱਲ ਕੈਪੈਸਿਟੀ ਤੇ ਇਸ ਵੇਲੇ ਗੇਮਾਂ। ਜੀ ਬਿਲਕੁਲ ਜੀ। ਸਵਾਲ ਪੁੱਛਣ ਨੂੰ ਹੋਰ ਵੀ ਬਹੁਤ ਪੁੱਛੇ ਜਾ ਸਕਦੇ, ਲੇਕਿਨ ਕੁਝ ਇਹ ਅਹਿਮ ਸਵਾਲ ਸੀਗੇ ਜਿਹੜੇ ਸਾਡੇ ਮਨਾਂ ਦੇ ਵਿੱਚ ਚੱਲਦੇ ਆ ਜਾਂ ਪ੍ਰੈਕਟੀਕਲ ਫੀਲਡ ਦੇ ਹੁੰਦੇ ਆ, ਉਹ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਕੁ ਸਮਾਂ ਸੀ ਆਪਣੇ ਕੋਲ ਆਪਾਂ ਉਹਨੂੰ ਵਿਚਾਰ ਲਈਏ ਤੇ ਸੰਗਤ ਕੋਲ, ਵਲੰਟੀਅਰਸ ਦੇ ਕੋਲ ਜਾਂ ਪ੍ਰਬੰਧਕਾਂ ਦੇ ਕੋਲ ਉਹਦਾ ਇੱਕ ਚੰਗਾ ਸੁਨੇਹਾ ਚੱਲ ਜਾਵੇ। ਕੁਛ ਰਹਿ ਗਿਆ ਹੋਵੇ ਜਾਂਦੇ ਜਾਂਦੇ ਤੁਹਾਡੇ ਮਨ ਦੇ ਵਿੱਚ ਕੁਛ ਹੋਵੇ, ਕੋਈ ਸੁਨੇਹਾ ਸਾਡੇ ਵੱਲੋਂ ਤਾਂ ਸੁਨੇਹਾ ਹੀ ਹੈ ਕਿ ਜਿਹੜੇ ਵਲੰਟੀਅਰਸ ਨੇ ਉਹ ਵੱਧ ਤੋਂ ਵੱਧ ਆਪਣਾ ਉੱਥੇ ਸ਼ਮੂਲੀਅਤ ਕਰਨ, ਪਰਿਵਾਰ ਆਉਣ,
ਸਫਾਈ ਦਾ ਧਿਆਨ ਰੱਖਣ, ਖਿਡਾਰੀ ਖੇਡ ਭਾਵਨਾ ਨਾਲ ਖੇਡਣ, ਕੋਈ ਲੜਾਈ ਝਗੜਾ ਨਾ ਕਰਨ, ਫਰਜ਼ ਸਮਝਣ, ਕਿਉਂਕਿ ਅਸੀਂ ਉੱਥੇ ਚੰਗਾ ਕਰਕੇ ਜਾਵਾਂਗੇ, ਬਿਨਾਂ ਕੋਈ ਗੰਦ ਛੰਦ ਪਾਏ ਜਾਵਾਂਗੇ। ਇਹ ਵੀ ਸਾਡੇ ਤੇ ਰੋਕ ਕਈ ਵਾਰ ਲੱਗ ਜਾਂਦੇ ਨੇ, ਪਰ ਮੈਨੂੰ ਲੱਗਦਾ ਵੀ ਜਦੋਂ ਐਡਾ ਇਕੱਠ ਹੁੰਦਾ ਉੱਥੇ ਉਹ ਮਾੜਾ ਮੋਟਾ ਤਾਂ ਫਿਰ ਇੰਨਾ ਕੁ ਤਾਂ ਹੋ ਜਾਂਦਾ, ਫਿਰ ਉਹਨੂੰ ਸਫਾਈ ਕਰਨ ਨੂੰ ਟਾਈਮ ਵੀ ਚਲੋ ਲੱਗਦਾ ਆ। ਪਰ ਜਦੋਂ ਸਮਾਂ ਲੰਘ ਜਾਂਦਾ ਆ, ਆਪਾਂ ਨੇ ਇਹ ਵੀ ਦਿਖਾਉਣਾ ਕਿ ਆਪਾਂ ਦਿਖਾ ਵੀ ਦਿੰਦੇ ਹਾਂ ਕਿ ਨਹੀਂ ਭਾਈ ਵੀ ਸਾਰਾ ਕੁਝ ਸਾਫ਼ ਵੀ ਕਰਤਾ। ਸੋ ਜਦੋਂ ਇਹ ਸਾਰਾ ਕੁਝ ਚੰਗਾ ਕਰਕੇ ਜਾਵਾਂਗੇ ਤਾਂ ਉਹਦਾ ਫਿਰ ਇੱਕ ਕਹਿ ਲਓ ਵੀ ਕੌਮ ਦੇ ਵੱਲੋਂ ਇੱਕ ਬਾਕੀਆਂ ਨੂੰ, ਪੂਰੇ ਰਾਸ਼ਟਰ ਨੂੰ ਇੱਕ ਵਧੀਆ ਸੁਨੇਹਾ ਮਿਲਦਾ। ਤੇ ਇਹ ਵੀ ਸਾਡਾ ਇਹਦੇ ਵਿੱਚ ਇੱਕ ਗੋਲ ਹੁੰਦਾ ਕਿ ਅਸੀਂ ਆਪਣੀ ਛਵੀ ਵੀ ਛੱਡ ਕੇ ਜਾਣੇ ਕਿ ਭਾਈ ਅਸੀਂ ਵਧੀਆ ਸੱਭਿਆਚਾਰਕ ਆਪਣੇ ਕਹਿ ਲਓ ਕਿ ਵਿਰਸੇ ਨੂੰ ਵੀ ਸੰਭਾਲ ਰਹੇ ਹਾਂ, ਸੱਭਿਆਚਾਰ ਨੂੰ ਵੀ ਦਿਖਾ ਰਹੇ ਹਾਂ, ਜਾਂ ਕਿ ਸੱਭਿਅਕ ਮਨੁੱਖ ਦੀ ਤਰ੍ਹਾਂ ਸਾਡੀ ਛਵੀ ਉੱਥੇ ਬਣੇ। ਸੋ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸੁਨੇਹਾ ਹੋਵੇ ਜਾਂ ਤੁਸੀਂ ਕੋਈ ਹੋਰ ਸਹਿਯੋਗ ਮੰਗਦੇ ਹੋ, ਉਹ ਤੁਸੀਂ ਅੱਜ ਕੈਮਰੇ ਦੇ ਉੱਪਰ ਦੱਸ ਸਕਦੇ ਹੋ। ਨੇ ਆਹ ਗੱਲ ਜਿਹੜੀ ਤੁਸੀਂ ਕੀਤੀ, ਸਭ ਤੋਂ ਜ਼ਰੂਰੀ ਗੱਲ ਇਹੀ ਹੈ, ਇਹ ਗੇਮਾਂ ਹੈਗੀਆਂ ਸਾਰੀ ਕਮਿਊਨਿਟੀ ਦੀਆਂ, ਕੋਈ ਪ੍ਰਾਈਵੇਟ ਸੰਸਥਾ ਦੀਆਂ ਗੇਮਾਂ ਨਹੀਂ ਹੈਗੀਆਂ, ਰਲ ਮਿਲ ਕੇ ਇਹ ਕੀਤੀਆਂ ਜਾਂਦੀਆਂ। ਹੁਣ ਮੇਰੇ ਖਿਆਲ ਆਪਣੀ ਕਮਿਊਨਿਟੀ ਕਾਫੀ ਸਿਆਣੀ ਹੋ ਚੁੱਕੀ ਆ, ਕਾਫੀ ਗੇਮਾਂ ਤੇ ਲੋਕਾਂ ਨੇ ਐਕਸਪੀਰੀਅੰਸ ਲਿਆ ਵੀ ਆ, ਮੇਲੇ ਹੁੰਦੇ ਹੀ ਰਹਿੰਦੇ ਆ, ਉਹਨਾਂ ਸਾਰਿਆਂ ਨੂੰ ਪਤਾ ਲੱਗਦਾ ਵੀ ਆ ਵੀ ਆਪਾਂ ਕਿਵੇਂ ਕਰਨਾ। ਸੋ ਸਫਾਈ ਦਾ ਧਿਆਨ ਰੱਖਣਾ ਹੈਗਾ, ਪੇਸ਼ੈਂਸ ਰੱਖਣੀ ਆ, ਇਕੱਠ ਇੰਨਾ ਹੋ ਜਾਣਾ ਉੱਥੇ ਟ੍ਰੈਫਿਕ ਮੈਨੇਜਮੈਂਟ ਵੱਲੋਂ ਸਾਡੀ ਪੂਰੀ ਕੋਸ਼ਿਸ਼ ਹੋਊਗੀ। ਪਰ ਸਾਡੀ ਇਹੀ ਬੇਨਤੀ ਹੈ ਵੀ ਵੱਧ ਤੋਂ ਵੱਧ ਜਿਹੜੇ ਪਬਲਿਕ ਟਰਾਂਸਪੋਰਟ ਦੇ ਜ਼ਰੀਏ ਗੇਮਾਂ ਤੇ ਪਹੁੰਚਣ। ਸੈਂਟਰਲ ਲੋਕੇਸ਼ਨ ਲੈਣ ਦਾ ਤਾਂ ਹੀ ਫਾਇਦਾ ਸੀਗਾ ਤਾਂ ਕਿ ਉੱਥੇ ਟ੍ਰੇਨ ਤੇ ਟ੍ਰੇਨ ਦੇ ਆਪਸ਼ਨ, ਬੱਸ ਦੇ ਆਪਸ਼ਨ ਸਾਰੇ ਹੈਗੇ ਆ, ਕਾਰ ਪਾਰਕਿੰਗ ਉੱਥੇ ਹੈਗੀ ਲਿਮਿਟਡ। ਸੋ ਮੇਨ ਬੇਨਤੀ ਇਹੀ ਹੈ ਵੀ ਪਬਲਿਕ ਟਰਾਂਸਪੋਰਟ ਦੇ ਜ਼ਰੀਏ ਤੁਸੀਂ ਉੱਥੇ ਪਹੁੰਚੋ ਤੇ ਆਨੰਦ ਮਾਣੋ, ਸਾਰਿਆਂ ਨੂੰ ਖੁੱਲਾ ਸੱਦਾ ਤੇ ਪਹੁੰਚੋ, ਪਰ ਰਲ ਮਿਲ ਕੇ ਇਹ ਉਪਰਾਲਾ ਸਿਰੇ ਟੀਚੇ ਤੇ ਪਹੁੰਚ ਕੇ ਕਰਨਾ। ਜਿਹੜੀ ਸਾਡੀ ਪਲੈਨਿੰਗ ਆ, ਸਾਡੀ ਜਿਹੜੀ ਵਿਜ਼ਨ ਆ, ਉਹ ਲਾਗੂ ਹੋ ਜਾਵੇ। ਜੀ ਬਹੁਤ ਬਹੁਤ ਮਿਹਰਬਾਨੀ। ਜਿੱਦਾਂ ਜਿੱਦਾਂ ਗੇਮਾਂ ਲਾਗੇ ਆਉਂਦੀਆਂ ਜਾਣਗੀਆਂ, ਨਵੀਂ ਕੋਈ ਅਪਡੇਟ ਹੋਏਗੀ ਤਾਂ ਜਰੂਰ ਤੁਹਾਡਾ ਰਾਬਤਾ ਬਣਾਵਾਂਗੇ, ਤੁਸੀਂ ਸਮਾਂ ਦਿਓਗੇ, ਸਾਨੂੰ ਬਹੁਤ ਚੰਗਾ ਲੱਗੇਗਾ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਮਾਂ ਕੱਢਿਆ ਸਾਡੇ ਲਈ। ਧੰਨਵਾਦ। ਧੰਨਵਾਦ ਜੀ ਹਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।